ਹੱਸਦਾ ਵਸਦਾ ਰਵੇ ਸੋਨਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਹਾਂ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਅੱਜ ਅਸੀਂ ਜਾਵਾਂਗੇ ਲਾਹੌਰ ਦੀ ਕਦੀਮ ਤਰੀਨ ਲੰਡਾ ਬਾਜ਼ਾਰ ਮਾਰਕੀਟ ਵਿੱਚ ਔਰ ਦੇਖਾਂਗੇ ਕਿ ਆਇਆ ਕਸਟਮ ਦੇ ਵਧਣ ਦੀ ਵਜ੍ਹਾ ਤੋਂ ਔਰ ਡਾਲਰ ਦੀ ਕੀਮਤ ਦੀ ਵਜ੍ਹਾ ਤੋਂ ਕਿ ਲੰਡਾ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਤਾਂ ਨਹੀਂ ਹੋ ਗਿਆ। ਆਇਓ ਇਕੱਠੇ ਜਾਇਜ਼ਾ ਲੈਣੇ ਆ ਕਿ ਅੱਜ ਕੱਲ੍ਹ ਲੰਡੇ ਦਾ ਕੀ ਰੇਟ ਹੈ। अस्सलाम वालेकुम जी। हाँ जी, वालेकुम सलाम। बाजार च फिर रहे हो की करते हो? बाजार ही इतने कारोबार करीदा है। हाँ जी, तो बस जो पोजिशन अजकल कारोबार दी छाइयां भाजी काम हो रहा, लेकिन साडे हुक्मरान पीरा फोर्स वाले जिहड़े ना वो कोई बाजार नहीं लान दे रहे। बाजार वाले बहुत तंग। अच्छा। हाँ जी, इन्ने परेशान ने। जिथे कोई बाजार लगता उत्थे भाजी तुसीं डिस्पले नहीं कर सकते। कोई गाह कोई आया कस्टमर आ गया मोटरसाइकिल वगैरह वो नहीं तुसीं ला सकते। कोई थोड़े अड्डा तो बाहर बंदा काम करता ਤੇ ਉਹ ਕੰਮ ਉਹ ਆ ਕੇ ਤੇ ਜੁਰਮਾਨਾ ਕਰ ਦਿੰਦੇ ਨੇ, ਦੁਕਾਨਾਂ ਸੀਲ ਕਰ ਦਿੰਦੇ ਨੇ। ਇੰਨੇ ਛੋਟੇ ਛੋਟੇ ਜਿਹੜੇ ਆ ਬਾਜ਼ਾਰ ਨੇ ਇਹਨਾਂ ਇਲਾਕਿਆਂ 'ਚ ਮੇਰੇ ਖਿਆਲ 'ਚ ਆਮਦਰਫਤ ਹੋਣੀ ਨਹੀਂ ਚਾਹੀਦੀ ਕਿਸੇ ਵੀ ਮੋਟਰਸਾਈਕਲ ਦੀ ਜਾਂ ਗੱਡੀ ਦੀ ਜਾਂ ਰਕਸ਼ੇ ਦੀ। ਜੇ ਬੰਦੇ ਪੈਦਲ ਹੀ ਲੰਘਦੇ ਹੋਣ ਤੇ ਫਿਰ ਨਹੀਂ ਕੰਮ ਠੀਕ ਹੋ ਜਾਏਗਾ। ਪੈਦਲ ਵਗੈਰਾ ਜਿਹੜਾ ਉਹਨਾਂ ਦਾ ਜਿਹੜਾ ਰਾਈਟ ਹੈ ਉਹ ਕਰਨ ਪਤਾ ਨਾ ਕਿ ਬਣਾ ਕਰਨ। ਕਮ ਸੇ ਕਮ ਜਿਹੜਾ ਇਹ ਸੀਜ਼ਨ ਹੈਗਾ ਕੋਈ ਥੋੜਾ ਜਿਹਾ ਉਹਨਾਂ ਨੂੰ ਬਾਜ਼ਾਰ ਲਾਉਣ ਦਾ ਕੋਈ ਮਾਲ ਲਾਉਣ ਦਾ ਕੋਈ ਰਿਲੀਫ ਤੇ ਦੇਣ। ਕਮ ਸੇ ਕਮ 2-2.5 ਫੁੱਟ ਜਿਹੜਾ ਪਤਾ ਉਹਨਾਂ ਦਾ ਹੱਕ ਬਣਦਾ ਹੈ ਉਹਨਾਂ ਨੂੰ ਉਹ ਕਰਨ ਦੇਣ। ਦੁਕਾਨ ਦੇ ਕੇ ਤੁਸੀਂ ਡਿਸਪਲੇ ਨਹੀਂ ਕਰਨ ਦੇਣ। ਵੈਸੇ ਇੰਨਾ ਛੋਟਾ ਜਿਹਾ ਬਾਜ਼ਾਰ ਇਹਦੇ 'ਚ 2-2.5 ਫੁੱਟ ਵੀ ਬੰਦਾ ਅੱਗੇ ਆ ਜਾਏ ਤਾਂ ਜਗ੍ਹਾ ਬਚਦੀ ਕਿੰਨੀ ਕੁ? ਇਹਦੇ 'ਚ ਜਿਹੜਾ ਨਾ ਕਿ ਦੇਖੋ ਜੀ ਇਹ ਦੱਸੀ ਕਹਿ ਰਹੇ ਨਾ ਲੋਕ, ਇਹਦੇ 'ਚ ਨਾ ਕਿਸੇ ਦੀ ਕੋਈ ਟ੍ਰੈਫਿਕ ਦੀ ਗੱਲਬਾਤ ਹੈ। ਜਿਹਨੇ ਆਣਾ ਕਸਟਮਰ ਨੇ ਆਣਾ ਉਹਨੇ ਆ ਕੇ ਸਿਰਫ ਆਪਣਾ ਜਿਹੜਾ ਨਾ ਕਿ ਮੋਟਰਸਾਈਕਲ ਲਾ ਕੇ ਤੇ ਸੌਦਾ ਵਗੈਰਾ ਲੈਣਾ। ਤੁਸੀਂ ਹੁਣ ਉਹਨਾਂ ਨੂੰ ਇਹ ਵੀ ਮਨਾ ਕਰੋਗੇ ਕਿ ਵੀ ਤੁਸੀਂ ਇੱਥੇ ਕਿਉਂ ਆ ਰਹੇ ਆ, ਰਕਸ਼ਾ ਕਿਉਂ ਲਾਇਆ ਹੈ? ਇਹ ਤੇ ਫਿਰ ਅਸੀਂ ਆਪਣੇ ਮੁਲਕ ਦੀ ਖੁਦ ਤਜਾਰਤ ਨੂੰ ਬੇੜਾਗਰਕ ਕਰਨੇ ਪਏ ਆ। ਵੈਸੇ ਇਸ ਬਾਜ਼ਾਰ 'ਚ ਗੱਲ ਠੀਕ ਹੈ, ਤੁਹਾਡੀ ਮਤਵਸਤ ਤਬਕੇ ਵਾਲਾ ਬੰਦਾ ਆਉਂਦਾ ਸੀ ਕਿ ਚਲੋ ਸਟਾਲਾਂ ਤੋਂ ਜ਼ਰਾ ਅੱਛੇ ਪ੍ਰਾਈਸ 'ਚ ਮਿਲ ਜਾਂਦੇ ਸੀ ਕੋਈ ਸਮਾਨ। ਦੁਕਾਨਾਂ ਨੇ ਤਾਂ ਆਪਣਾ ਉਹ ਰੈਂਟ ਵੀ ਵਿੱਚ ਪਾਣਾ ਸਾਰੀ ਗੱਲ। ਹਾਂਜੀ ਹਾਂਜੀ, ਪਤਾ ਨਹੀਂ ਇਹਨਾਂ ਦਾ ਕੀ ਮਿਸ਼ਨ ਨੇ। ਅਸੀਂ ਤੇ ਮਰੀਮ ਨਵਾਜ਼ ਨੂੰ ਕਹਾਂਗੇ ਵੀ ਉਹਨਾਂ ਦੀ ਮਿਹਰਬਾਨੀ ਹੋਈ ਕਿ ਜਿਹੜਾ ਨਾ ਕਿ ਇਹ ਸੀਜ਼ਨ ਜਿਹੜਾ ਨਾ ਆਵਾਮ ਦਾ ਬੜੇ ਬਾਜ਼ਾਰ ਨੇ, ਲੋਕੀ ਉਹਨਾਂ ਦੇ ਸਿਰ ਤੇ ਕਰਜ਼ੇ ਚੜੇ ਨੇ, ਲੋਕੀ ਬਾਜ਼ਾਰ ਹੋਏ ਨੇ, ਘਰੋਂ ਬੇਕਾਰ ਛੋਟੇ ਤਜਾਰ ਜਿਹੜੇ ਪਾਂਡੀ ਵਿਚਾਰਿਆਂ ਨੇ ਇਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਪਿਆ। ਬੜੇ ਪਰੇਸ਼ਾਨ ਨੇ। ਕੋਈ ਮਿਹਰਬਾਨੀ ਕਰਨ, ਕੋਈ ਆਵਾਮ ਨੂੰ ਰਿਲੀਫ ਦੇਣ। ਕਮ ਸੇ ਕਮ ਸੀਜ਼ਨ ਉਹਨਾਂ ਦਾ ਕੋਈ ਕਮ ਸੇ ਕਮ ਕੰਮ ਕਰਨ, ਕੋਈ ਲੋਕੀ ਪਤਾ ਨਾ ਕਿ ਮੁਲਕ ਖੁਸ਼ਹਾਲ ਹੋਵੇ। ਸਾਡੇ ਦੇ ਇੱਥੇ ਬਿਲਕੁਲ ਹੀ ਪਤਾ ਨਾ ਕਿ ਬੇੜਾ ਗਰਕ ਇਹ ਮੁਲਕ ਦਾ ਹੋ ਰਿਹਾ, ਇਹ ਕਾਰੋਬਾਰ ਦਾ ਬੇੜਾ ਗਰਕ ਹੋ ਰਿਹਾ। ਕੋਈ ਰਿਲੀਫ ਨਹੀਂ ਦੇ ਰਹੇ, ਇੰਨੀ ਸਖਤੀ ਇਹਨਾਂ ਤੇ। ਤੁਸੀਂ ਦੇਖੋ ਜੀ, ਜਿਹੜਾ ਮੁਗਲ ਦੌਰ ਦਾ ਵਕਤ ਸੀ ਉਹਦੇ ਵਿੱਚ ਵੀ ਲੋਕ ਫੱਟੇ ਠਈਏ ਵਗੈਰਾ ਲੱਗਦੇ ਸਨ, ਤੇ ਤੁਸੀਂ ਉਹਨੂੰ ਦੌਰ ਨੂੰ ਵੀ ਤੁਸੀਂ ਯਜ਼ੀਦ ਦਾ ਦੌਰ ਬਣਾ ਰਹੇ ਹੋ। ਤੁਸੀਂ ਪਤਾ ਨਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਆਵਾਮ ਨੂੰ ਰਿਲੀਫ ਦੇਣਾ ਚਾਹੀਦਾ। ਜਿਹੜਾ ਤਾਜਰ ਹੈ ਉਹਨੂੰ ਪਤਾ ਨਾ ਕਿ ਕਾਰੋਬਾਰ ਦੇ ਉੱਤੇ ਪਤਾ ਨਾ ਕਿ ਬੈਨੀਫਿਟ ਦੇਣਾ ਚਾਹੀਦਾ ਕਿ ਯਾਰ ਤੁਸੀਂ ਜਿਹੜਾ ਨਾ ਕਿ ਇਹ ਦਿਨਾਂ 'ਚ ਕੰਮ ਉਹਨਾਂ ਨੂੰ ਕਰਨਾ ਚਾਹੀਦਾ। ਅੱਛਾ, ਇੱਕ ਛੋਟਾ ਜਿਹਾ ਸਵਾਲ ਹੈ ਕਿ ਗਾਹਕ ਇਹ ਵੀ ਗਿਲਾ ਕਰ ਰਹੇ ਨੇ ਕਿ ਇਹ ਲੰਡਾ ਬਾਜ਼ਾਰ 'ਚ ਇੱਧਰ ਤਾਂ ਸਾਨੂੰ ਸਸਤੇ ਜਿਹੜੇ ਨੇ ਮਿਆਰੀ ਤੇ ਸਸਤੀਆਂ ਚੀਜ਼ਾਂ ਮਿਲ ਜਾਂਦੀਆਂ ਸਨ। ਹਾਂਜੀ ਹਾਂਜੀ, ਲੇਕਿਨ ਹੁਣ ਇੱਥੇ ਵੀ ਮਹਿੰਗਾਈ ਹੋ ਗਈ ਹੈ। ਦੇਖੋ ਜੀ, ਇੱਥੇ ਜਿਹੜਾ ਲੰਡਾ ਕੁਛ ਜਿਹੜਾ ਨਾ ਕਿ ਉਹ ਪਹਿਲਾ ਜਿਹੜਾ ਰਿਲੀਫ ਹੈਗਾ ਸੀ, ਲੰਡਾ ਜਿਹੜਾ ਖੁੱਲਦਾ ਸੀ ਉਹ ਇੱਥੋਂ ਹਟ ਕੇ ਥੋੜਾ ਜਿਹਾ ਹਾਜੀ ਕੈਮ ਵੱਲ ਚਲਾ ਗਿਆ। ਇਹ ਥੋੜਾ ਜਿਹਾ ਅੱਛੇ ਵਾਲੇ ਪਾਸੇ ਆ ਗਏ ਨੇ ਤੇ ਉਹਨਾਂ ਨੇ ਇੰਨਾ ਪੈਸਾ ਲਾ ਕੇ ਤੇ ਫਿਰ ਜੇ ਉਹਨਾਂ ਨੂੰ ਉਹ ਕਾਰੋਬਾਰ ਨਹੀਂ ਮਿਲਣਾ ਤੇ ਉਹ ਕੀ ਕਰਨ? ਫਿਰ ਜੇ ਪੁਰਾਣਾ ਲੰਡੇ ਵੱਲ ਚਾਣਗੇ ਤੇ ਉਹਦੇ 'ਚੋਂ ਭੁੱਖਾ ਮਰਦੇ ਪਏ ਨੇ। ਉਹ ਕੰਮ ਕਰਨੇ ਉੱਤੇ ਵੀ ਟੈਕਸ ਲਾ ਦਿੱਤੇ ਨੇ। ਉਹ ਜਿਹੜੀ ਚੀਜ਼ ਸਸਤੀ ਸੀ ਉਹ ਡਬਲ ਰੇਟਾਂ ਦੇ ਉੱਤੇ ਹੋ ਗਈ ਹੈ। ਆਵਾਮ ਬਹੁਤ ਪਰੇਸ਼ਾਨ ਹੈ। ਮਤਲਬ ਲੰਡੇ ਦਾ ਕੰਮ ਠੱਪ ਹੋਇਆ। ਹਾਂਜੀ ਹਾਂਜੀ। अस्सलाम वालेकुम। वालेकुम सलाम। ਤੇ ਤੁਹਾਡੀ ਸ਼ਾਪ ਹੈ ਇੱਥੇ? ਹਾਂਜੀ, ਕਿੰਨੇ ਸਾਲ ਤੋਂ ਹੈ ਇੱਥੇ? 9 साल बने हैं। 900 ਸਾਲ? 9 साल। ਕੀ ਸੂਰਤ ਹਾਲ ਹੈ ਅੱਜ ਕੱਲ? ਰਸ਼ ਹੈ ਫਿਰ? शुक्र अलहमदुल्ला। ਅਕਸਰ ਲੋਕ ਗਿਲਾ ਕਰ ਰਹੇ ਨੇ ਕਿ ਰੇਟ ਬੜੇ ਵੱਧ ਗਏ ਨੇ ਚੀਜ਼ਾਂ ਦੇ। रेट तो हर चीज़ दे बढ़ गए। पूरी दुनिया चले जाओ, हर चीज़ के रेट बढ़ रहे हैं, घट रहे हैं। घटता तो कोई नहीं, ਵੱਧਦਾ ही नहीं। हर चीज़ एक चीज़ होंगी, ਕੋਈ ਵੱਧ ਜਾਂਦੇ ਨੇ, ਕਦੀ ਘਟ ਜਾਂਦੇ ਨੇ। ਕੁਝ ਲੋਕ ਐਸੇ ਵੇਚ ਦਿੰਦੇ ਕਿ ਚਲੋ ਯਾਰ ਪੈਸੇ ਇਕੱਠੇ ਕਰੀਏ। ਹਾਂ, ਉਹ ਜਿਹੜਾ ਰੇਟ ਸੁੱਟ ਦਿੰਦੇ ਨੇ ਤੇ ਲੋਕਾਂ ਦੇ ਪੈਸੇ ਮਾਰ ਲੈਂਦੇ ਨੇ। ਅੱਛਾ ਜੀ, ਉਹ ਗਾਹਕਾਂ ਕੋ ਸੁਣ ਰਹੇ ਆ ਕਿ ਮਹਿੰਗਾਈ ਬੜੀ ਹੋ ਗਈ ਇਸ ਬਾਜ਼ਾਰ 'ਚ, ਕੀ ਕਹਿੰਦੇ ਹੋ? ਪਰ ਮਹਿੰਗਾਈ ਤੇ ਕੋਈ ਨਹੀਂ ਜੀ, ਮਹਿੰਗਾਈ ਤੇ ਚੱਲ ਰਹੀ ਹੈ ਨਾਰਮਲ ਸਾਰਾ ਸਿਸਟਮ। ਹਰ ਬੰਦਾ ਅਸੀਂ ਆਪਣੀ ਜ਼ਰੂਰੀਅਤ ਤੇ ਜ਼ਿੰਦਗੀ ਉਹ ਵਧਾ ਲਈ। ਅੱਜ ਤੋਂ ਪਹਿਲੇ ਤੁਸੀਂ ਦੇਖੋ ਕਿੰਨੇ ਲੋਕਾਂ ਦੇ ਘਰ ਏਸੀ ਲੱਗੇ ਸੀ। 10-15 ਸਾਲ ਪਿੱਛੇ ਚਲੇ ਜੀ, ਕਿੰਨੇ ਲੋਕਾਂ ਦੇ ਘਰ। ਔਰ ਹਰ ਬੰਦੇ ਨੂੰ ਪਤਾ, ਕੋਸ਼ਿਸ਼ ਕਰਦਾ ਕਿ ਯਾਰ ਮੇਰੇ ਘਰ ਏਸੀ ਹੋਣਾ ਚਾਹੀਦਾ, ਮੈਨੂੰ ਇਹ ਸਹੂਲਤ ਹੋਣੀ ਚਾਹੀਦੀ। ਸਹੂਲਤਾਂ ਤੇ ਫਿਰ ਮਹਿੰਗਾਈ ਵੀ ਹੈਗੀ। ਇਹ ਸਹੂਲਤਾਂ ਹੀ ਹਨ ਜਿਨ੍ਹਾਂ ਕੋਲ ਪੈਸੇ ਸਨ। ਅਸੀਂ ਲੋਕਾਂ ਨੇ ਬਦੋ ਬਦੀ ਆਪਣੀ ਸਹੂਲਤਾਂ ਬਣਾ ਲਈਆਂ। ਦੁਕਾਨਾਂ ਦੇ ਕਿਰਾਏ ਉਹ ਵੀ ਕਾਫੀ ਵਧੇ ਹੋਏ ਨੇ ਹੁਣ। ਪਿਛਲੇ ਪ੍ਰਾਪਰਟੀਆਂ ਦੇ ਰੇਟ ਅਪ ਹੋਣੇ ਤੇ ਲੋਕਾਂ ਨੇ
ਹਰ ਬੰਦੇ ਨੇ ਕਹਿੰਦਾ, ਹਰ ਬੰਦਾ ਆਂਦਾ ਜੀ ਪਹਿਲੇ ਮੈਨੂੰ ਦਿਓ ਜੀ ਮੇਰਾ ਹਿੱਸਾ। ਬਾਜ਼ਾਰ ਵਾਲਿਆਂ ਨੇ ਕਿਹਾ ਨਹੀਂ, ਕੋਈ ਇੰਤਜ਼ਾਮੀਆ ਨੇ ਕਿ ਇਸ ਵਾਰੀ ਦੇਖੋ ਮਹਿੰਗਾਈ ਦੇ ਕੀ ਸੂਰਤ ਹਾਲ ਨੇ, ਉਹ ਕਿਰਾਏ ਸ਼ਾਇਦ ਨਹੀਂ ਦੇਖੋ ਨਾ ਜਿਸ ਲਈ ਆਪਣਾ ਕੋਵਿਡ ਲੱਗਾ ਸੀ ਉਸ ਲਈ ਲੋਕ ਮਾਲਕਾਂ ਨੂੰ ਮਾਫ ਤੇ ਨਹੀਂ ਕੀਤੇ ਸਨ ਨਾ, ਉਸ ਮਾਲਕਾਂ ਨੇ ਲਿੱਤੇ ਨੇ। ਉਹ ਕਹਿੰਦੇ ਭਾਈ ਤੁਹਾਡਾ ਨਹੀਂ ਕੰਮ ਚੱਲ ਰਿਹਾ, ਸਾਡਾ ਕਿਉਂ ਬੰਦ ਕਰਨ ਦੇ? ਕਿ ਤੁਸੀਂ ਸਮਝਦੇ ਹੋ ਇਹਦਾ ਮਤਲਬ ਕਿ ਰੇਟ ਠੀਕ ਨੇ ਫਿਰ? ਬਟ ਠੀਕ ਨੇ, ਜਿਹੜੀ ਨਹੀਂ ਪਹੁੰਚੀ ਜਗ੍ਹਾ ਉਹ ਕਹਿ ਰਹੇ ਮੇਰੇ ਲਈ ਮਹਿੰਗਾਈ ਜੇ ਕੋਈ ਪੈਸੇ ਨਹੀਂ ਗਏ। ਅੱਜ ਕੱਲ ਤਾਂ ਹਰ ਬੰਦਾ ਹੀ ਇਹ ਕਹਿ ਰਿਹਾ ਸਾਡੀ ਪਹੁੰਚ ਤੋਂ ਬਾਹਰ ਹੋਈ ਪਈ ਸਰ ਤੁਸੀਂ ਜਹਾਜ਼ ਨੂੰ ਜਾ ਕੇ 버ਗਰ ਪੁਆਇੰਟ ਤੇ ਚਲੇ ਜਾਓ, ਕਿਸੇ ਖਾਣ ਪੀਣ ਕੜਾਈਆਂ ਗੋਸ਼ਤਾਂ ਲੈ ਕੇ ਚਲੋ, ਦੇਖੋ ਰਸ਼ ਲੱਗੇ ਨੇ, ਮੱਛਲੀ ਵਾਲੇ ਕੋ ਚਲੋ ਰਸ਼ ਲੱਗੇ ਨੇ, ਉੱਥੇ ਕੋਈ ਨਹੀਂ ਕਹਿ ਰਿਹਾ ਮਹਿੰਗਾਈ। ਉੱਥੇ ਦੇਖੋ ਠੰਡ ਕਿਸੇ ਨੂੰ ਲੱਗੇ ਨਾ ਲੱਗੇ, ਭੁੱਖ ਤੇ ਲੱਗਣੀ ਹੈ ਨਾ। ਤੇ ਭੁੱਖ ਤੇ ਲੱਗਣੀ, ਭੁੱਖ ਘਰ ਵੀ ਪੂਰੀ ਹੋ ਸਕਦੀ, ਕੋਈ ਬਾਜ਼ਾਰ ਹੋਟਲ ਤੇ ਜਾ ਕੇ ਪੂਰੀ ਹੋਣੀ। 2200-2300 ਰੁਪਏ ਅਗਲਾ ਮੱਛਲੀ ਖਾ ਰਿਹਾ, ਗੰਨਾ ਪਾਏ ਖਾ ਰਿਹਾ, ਸਪੋਰਟ ਨਿਹਾਰੀਆਂ ਬਾਹਰ। ਨਹੀਂ, ਇੱਕ ਮਤਲਬ ਕਿ ਮਿਡਲ ਕਲਾਸ ਦਾ ਬੰਦਾ, ਮਿਡਲ ਕਲਾਸ ਦਾ ਸਭ ਦਾ ਸਿਸਟਮ ਚੱਲ ਰਿਹਾ। ਅੱਛਾ, ਤਜਾਵਜ਼ਾਤ ਵਾਲੇ ਆਪਰੇਸ਼ਨ ਤੋਂ ਠੀਕ ਹੈ ਮਾਮਲਾ, ਤੇ ਇਧਰ ਵਾਵਾ ਸਫਾਈ ਹੋਈ ਹੈ ਇਸ ਇਲਾਕੇ 'ਚ। ਦੁਬਾਰਾ ਵੀ ਰੇੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਫਿਰ ਲੋਕਾਂ। ਸਰ ਦੇਖੋ ਕਹਿਣ ਦਾ ਮਕਸਦ ਕਿ ਤੁਸੀਂ ਇੱਕ ਦੁਕਾਨਦਾਰ ਹੀ ਲਗਵਾਉਂਦੇ ਨੇ, ਦੁਕਾਨਦਾਰ ਕਾਰਪੋਰੇਸ਼ਨ ਜਿਹੜੇ ਰਲ ਮਿਲ ਕੇ ਸਾਰੇ ਲੋਕ ਆਉਂਦੇ ਨੇ ਆਪਣੀ ਕਮਾਈ ਦੇ ਜ਼ਰੀਆ, ਉਹ ਨਾ ਲਵਾਉਣ ਤੇ ਕਦੀ ਨਹੀਂ ਲੱਗਦੀ। ਹੁਣ ਵੀ ਸਖਤੀ ਕਿਉਂ ਨਹੀਂ ਲੱਗਦੀ? ਬਟ ਡੰਡੇ ਦੀ ਵਜ੍ਹਾ ਬਟ ਡੰਡੇ ਦੀ ਵਜ੍ਹਾ। ਚਲੋ ਮਿਹਰਬਾਨੀ ਜੀ, ਸ਼ੁਕਰੀਆ। अस्सलाम वालेकुम जी। वालेकुम सलाम सर। सर की हाल चाल ने ठीक ਬਸ ठाक? ਦੇਖ ਲਓ ਹਾਲ ਚਾਲ ਪਾਕਿਸਤਾਨ ਚ ਇਸ ਲਈ ਜੀ ਪਾਕਿਸਤਾਨ ਅੱਛਾ, ਅਸੀਂ ਬਾਜ਼ਾਰ ਬੜੇ ਹਾਂ, ਹਰ ਬੰਦੇ ਨੇ ਤੁਹਾਡਾ ਜ਼ਿਕਰ ਕੀਤਾ ਹਾਂਜੀ, ਕਿ ਉਹਨਾਂ ਕੋਲ ਜਾ ਕੇ ਕੋਈ ਇੰਟਰਵਿਊ ਕੋ ਕਰੋ। ਬੰਦਾ ਪਾਕਿਸਤਾਨ ਜੀ ਕੋ ਬੰਦਾ ਹੈ ਕਿ ਕੁਛ ਹੈ 17 शायद सर टॉप से लिखना लगे। तलीम नकवी साहब, कतीश भाई साहब, क्या अजीब लोग सर, मेरे उस्ताद सर, हसीन कादरी साहब, तफैल शहरपुरी साहब, वारिस आलमी, ख्वाजा परवेज साहब, अहमद राई साहब, सारे ही फौत हो गए। 17 शायर सर सिचुएशन से लिखना वो बड़ा मुश्किल शायर होता है, जो कहानी से गीत लिख रहा है वो मुश्किल शायर जो 16 फौत हो गए, मैं कल ही रह गई। खुदा करे तू किसी कतल किया तमाम आलम सलाम का कतल है। ऐसे जाहिल लोग कहते जी अल्लाह दी आही अल्लाह कहना कि कतल करते, जहालियत गई नहीं पाकिस्तान च। ਅੱਛਾ, ਤੁਸੀਂ ਇਹਦਾ ਕੈਰੀਅਰ ਕਿਦੋਂ ਸ਼ੁਰੂ ਕੀਤਾ ਹੈ? ਇਹ ਮੈਨੂੰ ਇੱਕ ਬੜਾ ਅਜ਼ੀਮ ਵਾਕਿਆ ਹੈ। ਸਿਰ ਦੋ ਭਾਬੀਆਂ ਨੇ ਆਸਾਨ ਕੀਤਾ, ਇੱਕ ਮੇਰੇ ਤੇ ਇੱਕ ਰਾਂਝੇ ਦੀ ਭਾਬੀ। ਉਹ ਰਾਂਝਾ ਸੀ ਨਾ ਭੈਣਾਂ ਭਾਬੀਆਂ ਕੋਲ ਬੈਠਾ ਰੋਟੀ ਖਾਂਦਾ ਸੀ, ਤਾਂ ਕਹਿੰਦੇ ਆ ਫਜ਼ੂਲ ਰੋਟੀ ਆ ਕੇ ਕਹਿੰਦੇ ਆ ਹੀਰ ਵਿਆਹ ਕੇ ਲਿਆ। ਉਹ ਚੁੱਕ ਕੱਪੜੇ ਡਾਂਗ ਫੜੀ ਤੇ ਨਿਕਲ ਗਿਆ, ਉਹ ਹੀਰ ਵਿਆਹ ਲਿਆ। ਮੇਰੀ ਭਰਜਾਈ ਵੀ ਮੇਰੇ ਨਾਲ ਜੈਲਸ ਸੀ, ਕਦੀਰ ਸ਼ਵਾਈ ਸਾਹਿਬ ਦੀ ਬੇਟੀ, ਮੈਂ ਉਹਨਾਂ ਬੜਾ ਇਤਰਾਮ ਕਰ ਲਿਆ, ਬਹੁਤ ਵੱਡੇ ਸ਼ਾਇਰ। ਮੇਰਾ ਸਕਾ ਭਾਈ ਉਹਨਾਂ ਦਮਾਦ ਹੈ, ਰਿਸ਼ਤੇਦਾਰੀ ਹੋ ਗਈ ਤੇ ਉਹ ਜੈਲਸ ਹੋ ਗਈ ਭਰਜਾਈ ਮੇਰੀ। ਮੈਂ ਕਹਿਣ ਲੱਗੀ, ਹਾਲਾਂकि मेरी कोई मैं हाँ मेरी एक जहन होता है कि अच्छा गीत मैं सुनना था जिसे हवा में उठता जाए मेरा लाल दुपट्टा बल का, वो जाने वाले लिए ठहर जरा रुक जा, मैं सुनना था तो रूल तस्कीन मिलती होती मैं कि यार की लोग ये लिखते बाहरों फूल बरसाओ मेरा महबूब आया। क्या लोग ले, मैं नहीं कह रहा कि मैं अल्लाह ताला मैंने दे देगा ना, पर मैं मज़ा बड़ा, मैं गीत बहुत सुनना होना था। क्या बात है, हमसे बदल गया वो निगाहें तो क्या हुआ, जिंदा है कितने लोग मोहब्बत किए बस, मैं गीत सुनना होना था, मज़ा आना था। वो मेरी भरजाई ने मेरे से करम किया, बजाय जेलस थी मेरे से बहुत ज़बरदस्त, पर करम हो गया। कहती जा उन्होंने पट्टा शायर बन के दहा। कतीश भाई की बेटी मैंने कह रही है, हालांकि कतीश साहब ने मैं अपने प्यो तो भी ज़्यादा इज्जत देना कि एडा ਵੱਡਾ शायर ਸੀ। ਅੱਛਾ, ਤੁਹਾਨੂੰ ਇੱਕ ਚੈਲੰਜ ਮਿਲਿਆ ਤੇ ऐसा चैलेंज कि हालांकि भाई कोई लैंड नहीं सी, जिस तरह एक जहाज़ खलोता है एयरपोर्ट से तो ਤੁਹਾਨੂੰ कहते 200 ਬੰਦਾ ਵਿੱਚ ਬੈਠਾ ਤੁਸੀਂ ਚਲਾ ਲੋਗੇ, ਸਾਈਕਲ ਨਹੀਂ ਚਲਾ ਜਹਾਜ਼ ਚਲਾ ਲੋਗੇ, ਉਹੀ ਚਲਾਏਗਾ ਜਿਹਨੂੰ ਆਉਂਦਾ ਹੋਏਗਾ। ਬਸ ਜਿਸ ਨੂੰ ਮੈਂ ਕਿਹਾ ਨਾ ਉਲੂ ਦਾ ਪਤਾ ਜਾ ਸ਼ਾਇਰ ਬਣ ਕੇ ਤਾਂ ਉਹ ਮੈਂ ਕਿਹਾ ਮੇਰੇ ਕੋਲ ਤਾਕਤ ਹੈਗੀ, ਕਹਿੰਦੀ ਜਾ ਉਲੂ ਤਾਕਤ ਹੈਗੀ ਤੇਰੇ ਕੋਲ। ਅੱਛਾ, ਉਸ ਤੋਂ ਬਾਅਦ ਫਿਰ ਤੁਹਾਡਾ ਕਿਵੇਂ ਸਫ਼ਰ ਸ਼ੁਰੂ ਹੋਇਆ? ਉਹ ਫਿਰ ਕੀ ਹੋਇਆ ਤੱਕ ਦੋਸ਼ ਲੱਗ ਗਿਆ ਕਿ ਕਿੱਥੇ ਕਿੱਥੇ ਪੁਰਜ਼ਾ ਜੋਬਲਾ, ਕਿੱਥੇ ਕਿੱਥੋਂ ਬਦਲਾ ਲੱਭਣਾ। ਉਹੀ ਕੱਲਾ ਵਾਲੀ ਗਾਹਕ ਆ ਗਿਆ ਮੇਰੇ ਕੋਲ, ਇਹ ਪੁਰਾਣ ਕੰਮ। ਉਹ ਸ਼ਕਲ ਮੈਂ ਦੇਖ ਲਈ, ਉਹ ਸੁਬੀ ਤਬਸਮ ਦਾ ਬੇਟਾ ਸੀ। ਕਿ ਮੈਂ ਕਿਹਾ ਯਾਰ ਮੇਰੇ ਕੰਮ ਕਰ ਦਿਓ। ਕਹਿੰਦਾ ਕੀ? ਮੈਂ ਕਿਹਾ ਯਾਰ ਮੈਂ रेडियो पाकिस्तान देख रहा था। वो कहना कोई नहीं जी, मेरा अब्बा तो उसे इंचार्ज है सुबह तबस्सुम साहब, शायरा का कलाम चेक करता ला पूरा रेडियो और इंटर देखा तो सुबह तुम आ जाना 10-11 बजे सालू चिट पहुंची होगी। मैं सुबह खुशी ना था चला गया, मैं गया तो मेरी चिट आई सुबह तबस्सुम साहब ने बड़े बड़े ये पुत्र हटाते नहीं बिकते की लब नहीं बिच पता एडे बड़े लोग कि मैं खुश हो रहा चाह पिया बिस्कुट खुआ के की चल रहा था। मैं कह मैं सिर्फ विजिट करना चाहना रेडियो पाकिस्तान का। उन्हें पता भेजा सारा चेक कराओ दिखाओ देखो। अगे मैं गया एक जगह गाना रिकॉर्ड हो रहा है, मौसीकार है वो गाना रिकॉर्ड कर रहे थे वो, तो मैं बड़ा खुश होया वो देख के मंजर। तो मैं कहने लगा और बंदा मैं कहने लगा यार तुम मेरी दुकान से गरीब है बंदा। और मैं 200 रुपये था, दो तोले के पैसे ही थे, 100 रुपये तोला वो कंबल लग गया। कहते इतने बड़े पैसे थे, पूरा पूरा महीना और मेरा अच्छा लग जाएगा। एक दिन मैं कहता यार ये गीत लिखना चाहना इंज ही लिया। कहता कभी लिखे ही नहीं, कभी को की लिख, मैं क्या लिखे ही नहीं, मैंने पता ही नहीं
पर तू मैंने लै चल फिल्म साज को। मैं आप ही अगर मेरे को एक ताकत हैगी मैंने दे देगी। मैं लै गया जी स्टूडियो में, पहली दफा गया स्टूडियो 22 साल का मैं बच्चा है। उन्हें मैं एक सिचुएशन दी थी, वो लड़का वेल्डर है उस फैक्ट्री, उन्होंने प्यार करना कभी हो सकता है। ਹਾਂਜੀ ਮੁਸ਼ਕਲ ਜੀ ਸਿਚੁਏਸ਼ਨ ਤੁਹਾਨੂੰ ਦੇ ਦਿੱਤੀ बड़ी ਕਿ ਇਹਦੇ ਤੇ मुश्किल- ਗੀਤ ਲਿਖ ਕੇ ਦਿਓ ਮੈਨੂੰ। मुश्किल सिचुएशन दे दी कि हुण कुड़ी टुट के चाहती है ते प्यो टुट के चाहता कि मैं मार दवा। मैं सिचुएशन लैके ते मैं सीधा ही अपने जिहदी ताकत सी, जिहदी ताकत नूं मैं मानना था, जिहदी ताकत है, मैं उत्थे चला सीधा बादशाह मसीह अल्लाह दे घर। उस तो बड़ा घर केड़ा? मैं उत्थे जाके ते रोना शुरू करता। मैं नहीं पता की, मैं कहा या अल्लाह तू समुंदर है, 400 शायद कीता 401 कर दे। बोलना नहीं कि हल है, मिनट नहीं लगा, मैं नहीं पता, मैं रोई जा रहा। तो मैं जिले गया फिल्म साको से परेशान हो, गरीब लड़का है तो उदास बैठा, तो कुड़ी 20 से जाके तो 20 सुना कि मैं तेरी हो गई। 50,000 रुपये उस वक्त देता थी। तू मिला तो मिली ऐसी जन्नत, मुझे अब किसी और जन्नत की परवाह नहीं। मिट गए फासले, कम हुई दूरियां, मेरा प्यो मान गया। मिट गए फासले, कम हुई दूरियां, खत्म होने को है सारी मजबूरियां। वक्त ने बख्श दी ऐसी राहत, मुझे अब किसी और राहत की परवाह। वाह वाह। जाने क्या क्या हमें लोग कहते रहे, रूह तड़प तेरी हंस के सहते रहे, जो तेरे प्यार ने दी मोहब्बत, मुझे अब किसी भी मोहब्बत की परवाह नहीं। 12, 13, 14 लड़की इंडिया च गाया, पहला पाकिस्तानी गीत है। तमाम उन्हें गाया जिन्होंने गाना आता है, जिन्हें गाना नहीं आता उन्हें गुनगुनाया जरूर है। तो जो टॉप के सन बस आशा भोसले ने गाया, लिया काकड़े ने गाया। ਤੁਹਾਡਾ ਪਹਿਲਾ ਗੀਤ। हाँ, तू मिला तो मिली ऐसी जन्नत मुझे, अब किसी और जन्नत की परवाह नहीं। ਨੂਰ ਜਹਾਨ ਵਾਸਤੇ ਵੀ क्या ਕਾਫੀ ਗਾਣੇ ਲਿਖੇ ਨੇ। हाँ जी बेशुमार। तस्वीरें देखते कि हथ बन के खड़ोसी। ये एक सच्चा वाकया जी। मैं बच्चा था 22 साल पहला मैं की सी ए हुई इंडिया के कहते कश्मीर ले लो तो सानू ऊर्जा दे दो। मेरी हिम्मत है भावे बड़ा जलाल सी होना। मैं लड़ने बाजार का कुआड़िया पुराने कपड़े बेचना, तो मेरा जाओ जलाल मेरा कम्मा मैं गल कर दिया। फोटोग्राफी कर मैं नाल लै गया, तो मैं जिसले मैं कहा यार जिसले मैं बहाने कोलों लंघांगा एवं मेरी फोटो ले लिया लै ली। लो जी की वाकया होया, हकीकत मैं कसम खा के कहना सच्चा वाकया होया। मैं जी इंज करके होया ना, मैं उन्होंने गल नहीं की, वो नशा ही आया फोटो लगा, वो रख के चपेड़ मार लगी। मैं फिर हौसला कि मैडम मेरा आदमी कहती की ना है तेरा? मैं कह मुश्ताक। कहती मुश्ताक एड्डा वड्डा तू की लिख के लाया, मैं की तारीख नहीं गाया। कहते मेरे नाल खलो, आप मेरे नाल लग मोढे मोढा ला। फिर कहती मैं झुक जाऊंगी, इंज झुकी है। कदी तस्वीर का मैं 1 लाख रुपये का इंज झुकी है, तो कहती हूँ ऐसे हूँ ला तस्वीर मेरी। ਅੱਛਾ ਤੁਸੀਂ ਆਪ ਵੀ ਸ਼ਾਇਰ ਹੋ, ਤੁਸੀਂ ਵੈਸੇ ਤੁਸੀਂ ਕਿਸ ਸ਼ਾਇਰ ਤੋਂ ਮੁਤਾਸਰ ਸੀ? ਕਿਆ ਬਹੁਤ ਅੱਛਾ ਹੈ ਸ਼ਾਇਰ। शकील बाबा यूनी साहब, ਵਾਹ कसील शबाई साहब, ਵਾਹ ਵਾਹ। शकील साहब तो अल्लाह दी उन्हें इंसानियत के 3 गीत लिखे ने। खुदा की कसम कोई नहीं लिख सकिया। की लिखिया उन्हें? ना कसील साहब लिख सके, ना तनवीर नकवी, ना हजी कादी, ना वालिद तानवी, ना मुनीर न्याजी, कोई नहीं लिख सकिया। तुम सुनोगे तो अतवानू सलाम करोगे। इंसानियत के 3 गीत उस देश से आए ने। जाएगा जब यहाँ से कुछ भी ना पास होगा, दुका कफन का टुकड़ा तेरा लिबास होगा। वाह। जवाल आया, फिर जवाल दी की जवाल वजह रूह बने? तो बात है जवाल आंदी है। देखो मैं जवान होना तो सारी दिहाड़ी रुकर मिट्टी के नौसराल तोड़ना, हूँ मैं पौड़ियां नहीं चढ़ी जानी, 60 पौड़ियां चढ़ना। किराए का मकान नहीं निका जाए, वो मैं सस्ता मिले 60 पौड़ियां चढ़ना मेरे से बा। हूँ मैं मदद नहीं सी कल, वो दीवार तोड़ रहे कसूर मार के पीछे मैं देखे उन्हें अवार्ड से बुलाया दे रहा से हथ काम दे सारे तो थले हथ रख के अवार्ड दिता निकल के। ये समझते साडे मुल्क ते भी जवाल आया? कोई सवाल है जो हर आदमी गलत है, जो मर्जी कर, जो मिलावट करता है हम नहीं है, हमसे नहीं है, सब मिलावट हो रही है, सरेआम हो रही है। महंगाई बहुत होगी, तुसी भी महंगाई मुतासर हो ते- बहुत महंगाई तो। महंगाई तो फिर दुनिया से 4.5 लाख रुपये तोला सोना हो गया। कद सोना मेरे जमाने से 120 रुपये तोला सोना सी, तो सवेरे 21 रुपये होना, 121 तो बुढ़िया हथ भा नहीं पैना। 121 रुपये कौन लेगा? 122 रुपये दूजे दिन होना। हाँ पैना कौन लेगा? 4.5 लाख रुपये तोला सोना। ਅੱਛਾ ਅੱਜ ਕੱਲ ਦੇ ਜੋ ਹਾਲਾਤ ਵੇਖਦੇ ਹੋ ਤੁਸੀਂ, ਜਿਵੇਂ ਬੰਦੇ ਪਿਸ ਰਹੇ ਨੇ, ਮਹਿੰਗਾਈ ਵੱਧ ਗਈ ਹੈ, ਠੀਕ ਹੈ, ਹਰ ਬੰਦਾ ਪਰੇਸ਼ਾਨ ਹੈ, ਤੇ ਕੀ ਸਮਝਦੇ ਜੇ ਕਿ ਕੋਈ ਬਿਹਤਰੀ ਆਏਗੀ? नहीं कोई बेचते तो दौर सोच किसी- रहा मैं बेचते तो सवाल ही नहीं पैदा होता। एक तो अफरातेदार बड़ी यार, आबादी का कंट्रोल ही नहीं है। नहीं जो 7-7, 8-8 बच्चे दे अल्लाह जी अल्लाह देर कितने ही अल्लाह का देख के चलो। हम चाहे चला दे नहीं, एक बच्चा होता सिर्फ एक बंदा खुदकशी करता है और टाइम क्या हो जी ऐसा लिखा है अल्लाह ने कहा तू खुदकशी की जानम ही है। ਅੱਛਾ ਕੋਈ ਆਪਣਾ ਪਸੰਦੀਦਾ ਕੋਈ ਸ਼ਾਇਰੀ ਕੁਝ ਸਾਨੂੰ ਸੁਣਾਉਣਾ ਚਾਹੋ, ਜਾਂ ਕੋਈ ਪਾਕਿਸਤਾਨ ਦੇ ਹਾਲਾਤ ਦੇ ਬਾਰੇ ਕੁਝ ਦੱਸਣਾ ਚਾਹੋ? सोने चो सोने तू सोना तेरा शहर नहीं, जिथे रखे पैर तेरी उथे उथे खैर। ਵਾਹ ਵਾਹ। फुल्लां ने चुराए तेरी बुढ़िया तो रंग दी, सारे तेरे रंग इत्थों गए ने तेरे बुढ़िया सारे बागे जलाने रंग तेरे चुकी। फुल्लां ने चुराए तेरे बुढ़िया तो रंग नहीं, संगे मर जिया तेरा अंग नहीं, हुसन दी पादे साड़ी चोली विच खैर नहीं, जिथे रखे पैर तेरी।
ਵਾਹ ਵਾਹ ਵਾਹ। ਕਜਲੇ ਦੀ ਤਾਂ ਤੇਰੀ ਤਿੱਖੀ ਤਲਵਾਰ ਤੋਂ, ਕੋਇਲੇ ਦੀ ਕੂਕ ਸੀ ਕਿ ਤੇਰੀ ਛਣਕਾਰ ਤੋਂ, ਵਾਹ ਵਾਹ ਵਾਹ। ਮੰਗਣ ਬਹਾਰਾ ਤੇਰੀ ਦਮ ਦਮ ਖੈਲ ਨਹੀਂ, ਜਿੱਥੇ ਰੱਖੇ ਪੈਰ ਤੇਰੀ ਉੱਥੇ। ਤੇ ਆਖਰੀ ਸ਼ੇਰ ਕੇ ਇੱਕ ਪੁੱਤ ਦੋਵਾਂ ਨੂੰ ਕਵੇ ਜੱਗ ਸਾਰਾ ਨਹੀਂ, ਇੰਜ ਨਾ ਲੱਗੀ, ਇੰਜ ਲੱਗੀ ਇੱਕ ਪੁੱਤ ਦੋਵਾਂ ਨੂੰ ਕਵੇ ਜੱਗ ਸਾਰਾ ਨਹੀਂ, ਇੰਜ ਬਣ ਜਾਈਏ ਇੱਕ ਦੂਜੇ ਦਾ ਸਹਾਰਾ ਨਹੀਂ, ਤੇ ਜੀਣਾ ਨਾ ਨਸੀਬ ਹੋਵੇ ਤੇਰੇ ਬਗੈਰ, ਜਿੱਥੇ ਰੱਖੇ ਪੈਰ ਤੇਰੀ। ਉੱਥੇ ਹੀ ਹੈ। ਆਖਰ ਚ ਕਨਕਲੂਡ ਤਾਂ ਕਰਨਾ ਚਾਹਨਾ ਮੈਂ ਗੱਲ, ਲੇਕਿਨ ਮੈਂ ਚਾਹਨਾ ਕਿ ਤੁਸੀਂ ਆਖਰ ਚ ਕੋਈ ਪੈਗਾਮ ਦੇਣਾ ਚਾਹੋ ਪਾਕਿਸਤਾਨੀ। ਮੈਂ ਕੀ ਪੈਗਾਮ, ਅੱਛੇ ਦਾ ਪਾਕਿਸਤਾਨ ਚ ਪੈਦਾ ਨਹੀਂ ਹੋਣਾ ਚਾਹੀਦਾ। ਅੱਛੇ ਆਦਮੀ ਤਾਂ ਕਹਿੰਦਾ ਤੂੰ ਪੈਦਾ ਕਿਉਂ ਹੈ, ਤੂੰ ਤੂੰ ਚ ਪਾਣੀ ਪਾ, ਤੂੰ ਬਿਜਲੀ ਚੋਰੀ ਕਰ, ਤੂੰ ਟੈਕਸ ਨਾ ਦੇ। ਬਹੁਤ ਸ਼ੁਕਰੀਆ ਜੀ ਭੱਟ ਸਾਹਿਬ ਇਹ ਤੁਹਾਡੇ ਤੁਹਾਡੀ ਟਾਈਮ ਦਾ, ਤੁਸੀਂ ਸਾਨੂੰ ਇੰਨਾ ਵਕਤ ਦਿੱਤਾ। ਹਾਂ। ਬੌਸ ਕੀ ਕਰ ਰਹੇ ਹੋ? ਇਹ ਜੀ ਮਜ਼ਦੂਰੀ ਕਰ ਰਹੇ ਆ। ਇਹ ਕੋਟ ਸਿਲਾਈ ਕਰ ਰਹੇ ਹੋ ਹਾਂਜੀ, ਤੁਸੀਂ? ਕੋਟ ਸਿਲਾਈ ਕਰ ਰਹੇ ਆ। ਇਹ ਬਿਲਕੁਲ ਨਵਾਂ ਸਿਲਾਈ ਕਰ ਰਹੇ ਹੋ ਜਾਂ ਉਹਦੀ ਸੈਟਿੰਗ ਕਰ ਰਹੇ ਹੋ? ਨਹੀਂ, ਉਹਦੀ ਸੈਟਿੰਗ ਕਰ ਰਹੇ ਆ। ਮਹਿੰਗਾਈ ਬੜੀ ਵੱਧ ਗਈ ਹੈ, ਕੁਝ ਗਾਹਕ ਵੀ ਵੈਸੇ ਸ਼ਿਕਵਾ ਕਰ ਰਹੇ ਨੇ ਕਿ ਤੁਹਾਡੇ ਵੀ ਰੇਟ ਵੱਧ ਗਏ ਨੇ, ਕੀ ਕਹਿੰਦੇ ਇਸ ਉਹ ਬਾਰੇ? ਸਰ ਜੀ ਸਾਡੇ ਰੇਟ ਕਿੱਧਰ ਵੱਧ ਗਏ ਨੇ, ਜਿਸ ਟਾਈਮ ਸਾਨੂੰ ਕਸਟਮ ਹੀ ਇੰਨਾ ਕੁ ਲਗਾ ਦਿੱਤਾ ਗਿਆ ਹੈ ਕਿ ਜਿਸ ਟਾਈਮ ਅਸੀਂ ਅੱਜ ਤੋਂ ਕੋਈ 4-5 ਸਾਲ ਪਹਿਲੇ 25,000 ਦਾ ਬੰਡਲ ਲੈਂਦੇ ਸੀ, ਉਹੀ ਬੰਡਲ ਹੁਣ 80,000 ਦਾ ਹੋ ਗਿਆ, ਤੇ ਅਸੀਂ ਕਿੱਧਰੋਂ ਕੱਢਾਂਗੇ। ਅੱਛਾ, ਉਹ ਬੰਡੇ ਚ ਹੁੰਦੇ ਕਿੰਨੇ ਕੋਨੇ ਕੋਟ ਵੈਸੇ? ਉਹ ਬੰਡਲ ਦੇ ਵਿੱਚ 70 ਪੈਂਟ ਕੋਟ ਹੁੰਦੇ ਨੇ, ਲੇਕਿਨ ਉਹਦੇ ਵਿੱਚ 50 ਵਿਕਦੇ ਨੇ। ਹਾਂਜੀ, ਬਕਾਇਆ ਕਿਲੋਆਂ ਦੇ ਹਿਸਾਬ ਨਾਲ ਢੇਰ ਲੱਗਾ ਪਿਆ ਸਾਰਾ। ਮਤਲਬ ਕਸਟਮ ਵੱਧ ਗਿਆ ਇਹਨਾਂ ਚੀਜ਼ਾਂ ਤੇ, ਹਾਲਾਂਕਿ Custom ਵੈਸੇ ਹੀ। ਇਹਨਾਂ ਚੀਜ਼ਾਂ ਦੇ ਕਸਟਮ ਨਹੀਂ ਹੋਣਾ ਚਾਹੀਦਾ, ਨਹੀਂ ਕਿਉਂਕਿ ਆਮ ਲੇਕਿਨ ਮਤਵਸਤ ਬਾਹਰੋਂ ਤਬਕੇ ਨੇ ਆਉਂਦਾ ਹੈ ਤੇ ਖਰੀਦਣਾ। ਉਹਦੇ ਤੇ ਕਸਟਮ ਨਹੀਂ ਹੈ, ਲੇਕਿਨ ਜਦੋਂ ਪਾਕਿਸਤਾਨ ਚ ਆ ਜਾਂਦਾ ਉਹ ਤੇ ਕਸਟਮ ਹੈ। ਠੰਡ ਵਾਲਾ ਜਿਹੜਾ ਕੋਟ ਹੈ ਜਿਹੜਾ ਲੋਕ ਪਾਉਂਦੇ ਨੇ ਅਕਸਰ ਹੀ, ਲੌਂਗ ਕੋਟ, ਉਹ ਕਿੰਨੀ ਕੁ ਕੀਮਤ ਹੋ ਗਈ ਉਹਦੀ? ਉਹਦੀ ਕੀਮਤ ਹੈ ਇੱਥੇ ਸਾਨੂੰ ਮਿਲ ਜਾਂਦਾ ਤਕਰੀਬਨ ਕੋਈ 2000 ਦਾ। ਤੇ ਤੁਸੀਂ ਅੱਗੇ ਕੋਈ 2500 3000 4000 ਹਾਂਜੀ। ਇਸ ਰੇਂਜ ਚ ਵੇਚ ਰਹੇ ਹੋ। ਹਾਂਜੀ, ਲੇਕਿਨ ਬੰਦਾ ਲੈਣ ਹੀ ਗੁਜ਼ਾਰ ਵਾਲਾ ਕੋਟ ਆਇਆ ਹੋਵੇ ਤੇ ਮਿਲ ਜਾਏਗਾ ਤੁਹਾਡੇ ਕੋਲ? ਤੇ 1000 ਵਾਲਾ ਵੀ ਦੇ ਦੇਾਂਗੇ ਉਹਨਾਂ ਨੂੰ ਸਰ। ਅਸੀਂ ਇਹਨੇ ਵੀ ਬੇਦਰਦ ਨਹੀਂ ਹੋਏ ਜੇ। ਜ਼ਬਰਦਸਤ ਜੀ, ਇੰਨੇ ਵੀ ਬੇਦਰਦ ਨਹੀਂ ਹੋਏ, 1000 ਵਾਲਾ ਵੀ ਕੋਟ ਮਿਲ ਜਾਏਗਾ ਇਹਨਾਂ ਕੋਲੋਂ। ਬਹੁਤ ਸ਼ੁਕਰੀਆ ਜੀ। ਅੱਛਾ, ਵੈਸੇ ਅਸੀਂ ਬੇਸਿਕਲੀ ਫਿਰ ਰਹੇ ਸਾਂ ਲੰਡਾ ਬਾਜ਼ਾਰ ਤੇ ਗਾਹਕ ਕੁਝ ਕਹਿ ਰਹੇ ਨੇ ਕਿ ਅੱਜਕੱਲ ਠੰਡ ਆ ਗਈ ਏ, ਪੰਡਾਂ ਵੀ ਖੁੱਲ ਗਈਆਂ ਨੇ, ਲੇਕਿਨ ਰੇਟ ਇੱਥੇ ਵੀ ਬਹੁਤ ਵੱਧ ਗਿਆ ਸ਼ਾਵਾਂ ਦਾ। ਹਰ ਗੱਲ ਹੈ ਸਰ, ਲੰਡਾ ਉਹ ਨਹੀਂ ਰਿਹਾ ਜਿਹੜਾ ਅਸੀਂ ਆਵਾਮ ਸੋਚ ਕੇ ਆਂਦੀ ਹੈ ਕਿ ਅਸੀਂ ਕੋਈ ਪੁਰਾਣੀ ਚੀਜ਼ਾਂ ਖਰੀਦਾਂਗੇ। ਉਹ ਲੰਡਾ ਬਾਜ਼ਾਰ ਇੱਕ ਹੋਲਸੇਲ ਦੀ ਮਾਰਕੀਟ ਹੈ ਜਿੱਥੇ ਨਵੀਆਂ ਚੀਜ਼ਾਂ ਮਿਲਦੀਆਂ ਨੇ। ਗਰੀਬ ਗੁਰਬਾ ਲਈ ਤੇ ਇੱਥੇ ਬਸ ਸਟਾਲ ਵਗੈਰਾ ਹੀ ਰਹਿ ਗਏ ਨੇ, ਜਿਹੜੀ ਸਾਡੀ ਗਵਰਨਮੈਂਟ ਲਾਣ ਨਹੀਂ ਦੇ ਰਹੀ। ਸਾਡੀ ਗਵਰਨਮੈਂਟ ਕਹਿੰਦੀ ਹੈ ਕਿ ਗਰੀਬ ਨੂੰ ਕਿਸ ਤਰ੍ਹਾਂ ਜੀ ਸਕਦਾ ਹੈ, ਤੇ ਇੰਨੀਆਂ ਮਹਿੰਗੀਆਂ ਸੜਕਾਂ ਬਣਾਈਆਂ ਨੇ, ਇੱਥੇ ਸਿਰਫ BMW, ਲੈਕਸਸ, ਮਰਸੀਡੀਜ਼ ਮਿਲੇਗੀ। ਗਰੀਬ ਆਦਮੀ 70 ਦੇ ਸਾਈਕਲ ਤੇ ਸਵਾਰੀ ਕਰੇ ਸੀ, ਉਹ ਜ਼ਿੰਦਾ ਹੀ ਨਹੀਂ ਛੱਡਦਾ। ਇੰਨੀ ਸ਼ਦੀਦ ਉਹਨਾਂ ਨੇ ਮਹਿੰਗਾਈ ਕਰਤੀ। ਜੇ ਵਾਕਈ ਲੰਡਾ ਬਾਜ਼ਾਰ, ਉਹ ਲੰਡਾ ਬਾਜ਼ਾਰ ਹੁਣ ਰਹਿ ਨਹੀਂ ਗਿਆ ਆਮ ਆਦਮੀ ਉਹੀ ਹੈ, ਵਾਸਤੇ। ਸਾਰਾ ਦੁਕਾਨਦਾਰ ਵੀ ਉਹੀ ਹੈ, ਦੁਕਾਨਦਾਰ ਵੀ ਆਪਣੇ ਬੱਚਿਆਂ ਦੇ ਰਿਜ਼ਕ ਕਮਾਉਣ ਆਇਆ ਹੈ। ਉਹਨੂੰ ਵੀ 5-10 ਜ਼ਿਆਦਾ ਮਾਰਜਨ ਹੈ ਵੀ ਨਹੀਂ ਕਮਾਉਂਦੇ, ਉਹਨਾਂ ਨੂੰ ਵੀ ਪਤਾ ਲੋਕਾਂ ਦੇ ਕੀ ਹਾਲਾਤ। ਲੇਕਿਨ ਬਸ ਇਹੀ ਹੈ ਕਿ ਦੁਕਾਨਦਾਰ ਹੀ ਦੁਕਾਨਦਾਰ ਹੈ, ਗਾਹਕ ਕਿਸੇ ਕੋਲ ਨਹੀਂ ਹੈ। ਗਾਹਕ ਪਿੱਛੋਂ ਸਾਨੂੰ ਮਾਲ ਮਹਿੰਗਾ ਮਿਲ ਰਿਹਾ ਸੀ, ਕਿਸ ਤਰ੍ਹਾਂ ਸਸਤਾ ਦੇ ਦੇਈਏ। ਹਰ ਚੀਜ਼, ਹਰ ਬੰਦਾ ਯਹੀ ਰੋਣਾ ਰੋਣ ਡਿਆ ਕਿ ਟੈਕਸ ਲੱਗ ਗਿਆ, ਸਭ ਕੁਝ ਹੋ ਗਿਆ। ਹਰ ਬੰਦਾ ਹੀ ਆਵਾਜ਼ ਆ ਰਿਹਾ, ਪਰੇਸ਼ਾਨ ਹੈ। ਅਸੀਂ ਤਾਂ ਨਹੀਂ ਟੈਕਸ ਟੁਕਸ ਲਾਇਆ ਹੋਇਆ ਚਣਿਆਂ ਤੇ। ਨਹੀਂ ਸਰ, ਅਸੀਂ ਤੇ ਅਸੀਂ ਅੱਜ ਦੇ ਦੌਰ ਦੇ ਵਿੱਚ ਸਾਨੂੰ 2005 ਦੇ ਵਿੱਚ ਵੀ ਬਹਿ ਗਏ। ਅਸੀਂ 80 ਰੁਪਏ ਤੋਂ ਲੈ ਕੇ 100 ਰੁਪਏ ਦੇ ਵਿੱਚ ਲੋਕਾਂ ਨੂੰ ਪੇਟ ਭਰ ਕੇ ਨਾਸ਼ਤਾ ਕਰਾ ਰਹੇ। ਕਾਲੀ ਮਿਰਚ ਦੇ ਵਿੱਚ ਤਿਆਰ ਕਰਦਾ ਸਪੈਸ਼ਲ ਚਨੇ ਨੇ, ਅੰਡਾ, ਕੋਫਤਾ, ਲੈਗ ਪੀਸ। ਕਾਲੀ ਮਿਰਚ ਦੇ ਤਿਆਰ ਕੀਤਾ? ਕਾਲੀ ਮਿਰਚ, ਕਿਉਂਕਿ ਇੱਥੇ ਜ਼ਿਆਦਾ ਮੈਜੋਰਟੀ ਪਠਾਨਾ ਦੀ ਹੈ। ਉਹ ਲਾਲ ਮਿਰਚ ਵੇਖ ਕੇ ਇੰਜ ਪਾਗਲ ਹੁੰਦੇ ਨੇ ਜਿਵੇਂ ਸਾਂਢ ਲਾਲ ਰੰਗ ਨੂੰ ਵੇਖ ਕੇ ਪਾਗਲ ਹੋ ਜਾਂਦਾ। ਉਹਨਾਂ ਨਾਲ ਮਿਰਚ ਨਾਲ ਗੁਜ਼ਾਰਾ ਨਹੀਂ। ਪੰਜਾਬੀ ਜ਼ਰਾ ਫਿਰ ਮਸਾਲੇ ਖਾਂਦੇ ਨੇ। ਪੰਜਾਬੀ ਉਹ ਕਹਿੰਦੇ ਨੇ ਹੋਰ ਤਰੀ ਪਾ। ਅੱਛਾ, ਇਹ ਕੀ ਹਕਮਤ ਹੈ? ਲੋਹਰੀ ਨਾਸ਼ਤੇ ਵਿੱਚ ਤਰੀ ਕਿਉਂ ਜ਼ਰੂਰੀ ਹੈ? ਟ੍ਰੈਡੀਸ਼ਨ ਕਹਿ ਲਓ, ਸਾਡਾ ਟ੍ਰੈਡੀਸ਼ਨ ਬਣ ਗਿਆ। ਚਟਪਟੇ ਲੋਹੜੀ ਹੁੰਦੇ ਨੇ, ਫਿਰ ਉਹਨਾਂ ਨੂੰ ਚਟਪਟੀ ਚੀਜ਼ਾਂ ਜ਼ਿਆਦਾ ਪਸੰਦ ਆਉਂਦੀਆਂ। ਚਟਪਟਾ ਮਸਾਲਾ ਜ਼ਿਆਦਾ ਪਸੰਦ ਆਉਂਦਾ ਮਸਾਲਾ ਜ਼ਿਆਦਾ ਪੰਜਾਬੀਆਂ ਨੂੰ। ਪਸੰਦ ਆਉਂਦਾ ਹੈ। ਪੰਜਾਬੀ ਫਿਰ ਜ਼ੁਬਾਨ ਹੀ ਉਹਨਾਂ ਦੀ ਬੜੀ ਮਿੱਠੀ ਹੁੰਦੀ ਹੈ ਨਾ, ਫਿਰ ਉਹ ਲੈਵਲ ਕਰਨ ਲਈ ਜ਼ਰਾ ਚਟਪਟਾ ਖਾਣਾ ਪਸੰਦ ਕਰਦੇ ਨੇ। ਤੇ ਤੁਸੀਂ ਚਨੇ ਕਿਹੜੇ ਲੰਬੇ ਸ਼ੋਰਬੇ ਵਾਲੇ ਬਣਾਉਂਦੇ ਹੋ ਜਾਂ ਚਿਕਨ ਚਨੇ? ਸਾਡੇ ਚਿਕਰ ਚਨੇ ਵੀ ਨਹੀਂ ਹੁੰਦੇ, ਨਾ ਜ਼ਿਆਦਾ ਸ਼ੋਰਬੇ ਹੁੰਦੇ ਨੇ। ਸਾਡੇ ਜਿਹੜੇ ਪ੍ਰੋਪਰ ਜਿਹੜੀ ਚਨੇ ਦੀ ਗਾੜੇ ਚੀਜ਼, ਚਨੇ ਜਿਹਨੂੰ ਕਹਿੰਦੇ। ਗਾੜੇ ਚਨੇ, ਉਹ ਚੀਜ਼ ਹੁੰਦੀ ਹੈ ਕਿ ਜਿਹੜਾ ਪਹਿਲੇ ਨਵਾਲੇ ਤੋਂ ਲੈ ਕੇ ਆਖਰੀ ਨਵਾਲੇ ਤੱਕ ਤੁਹਾਨੂੰ ਇੱਕੋ ਚੀਜ਼ ਪਤਾ ਆਏਗਾ। ਉਹ ਨਹੀਂ ਕਿ 2-3 ਨਵਾਲੇ ਤੁਹਾਨੂੰ ਚਨੇ, ਬਾਕੀ ਸ਼ੋਰਬਾ ਹੀ ਸ਼ੋਰਬਾ, ਫਿਰ ਚਨੇ ਲੱਭਦੇ ਰਹੋ। ਉਹ ਵਾਲਾ ਕੰਮ ਸਾਡਾ ਨਹੀਂ ਹੁੰਦਾ। अस्सलाम वालेकुम जी। वालेकुम सलाम। हाँ जी, शॉपिंग करने आए हो हाँ तुसी? जी, शॉपिंग करने आए हैं, पर बहुत ज्यादा महंगाई, महंगाई काफी ज्यादा हो गई है बहुत ਇੱਥੇ। ज्यादा काफी नहीं, बहुत ज्यादा है। ਅੱਛਾ, ਕੁਝ ਦੁਕਾਨਦਾਰਾਂ ਨੇ ਵੀ ਰੇਟ ਵਧਾ ਦਿੱਤੇ हाँ ਇਹਨਾਂ जी, ਦੇ। ਇਹ ਕੀ ਲੈ ਕੇ ਕੀ ਜਾ ਰਹੇ ਹੋ ਤੁਸੀਂ? आ बच्चियां ने जुलियां, ਬੱਚਿਆਂ ਲਈ जुलियां ਕਿੰਨਾ ਕੁ ਫਰਕ ਆਇਆ ਰੇਟ ਦਾ ਹੁਣ? बहुत ज्यादा। ਜਿਹੜੀ 100 ਦੀ ਚੀਜ਼ ਹੈ ਉਹ 500 ਦੀ ਦੇ ਰਹੇ ਨੇ। ਅੱਛਾ, ਇਹ ਲੰਡਾ ਨਹੀਂ ਮਸਟੰਡਾ ਹੈ।
ਚਲੋ ਤੁਹਾਡੀ ਖਰੀਦਦਾਰੀ ਤਾਂ ਪੂਰੀ ਹੋ ਗਈ ਹੈ ਜੀ। ਬਹੁਤ ਮੁਸ਼ਕਲ ਨਾਲ ਅੱਛਾ। ਆਹ ਕੁੜੀ ਦੇਖੋ ਗੁੱਡੀ ਤਾਂ ਰੋ ਰਹੀ ਹੈ, ਉਹ ਕਹਿੰਦਾ ਲੈਣਾ ਹੀ 600 ਰੁਪਈਆ ਇਸ ਤੋਂ ਨਹੀਂ ਘੱਟ ਰਹੇ। ਲੈ ਕਹਿੰਦਾ ਨਹੀਂ, ਹੁਣ ਨਾ 600 ਹੋਵੇ ਨਾ ਉਹਨੂੰ ਗੁੱਡੀ ਲੈ ਗਈ ਤੀ, ਰੋਈ ਜਾ ਰਹੀ। ਚਲੋ ਜੀ, ਮਿਹਰਬਾਨੀ, ਸ਼ੁਕਰੀਆ। ਹਾਂਜੀ, ਕੀ ਨਾਮ ਹੈ ਬਜ਼ੁਰਗੋ? ਮੇਰਾ ਨਾਮ ਜੀ ਮੁਜ਼ੱਫਰ। ਇਹ ਕੀ ਪਿਆ ਕੀ ਹੋਇਆ ਆਪਣੇ ਸਾਡੇ ਕੋਲ? ਕੋਲ ਲੰਡੇ ਦਾ ਸਮਾਨ, ਦਸਤਾਨੇ, ਜੁਰਾਬਾਂ, ਬਰਸਾਤੀਆਂ ਕੀ ਸੂਰਤ ਹਾਲ ਹੈ? ਗਾਹਕ ਸ਼ਾਕ ਆ ਰਿਹਾ? ਗਾਹਕ ਆ ਰਿਹਾ ਪਰ ਮਹਿੰਗਾਈ ਬੜੀ ਹੈ। ਤੁਸੀਂ ਵੀ ਕੋਈ ਰੇਟ ਸ਼ੇਟ ਵਧਾਇਆ ਹੈ ਜਾਂ ਨਹੀਂ, ਨਹੀਂ? ਰੇਟ ਸਾਡੇ ਸੌਦੇ ਹੀ ਨਹੀਂ ਵਿਕਦੇ ਤੇ ਰੇਟ ਕੀ ਵਧਾਉਣੇ ਨੇ? ਉਹ ਗਾਹਕ ਦੇ ਕਹਿ ਰਹੇ ਨੇ ਰੇਟ ਹੀ ਇੰਨਾ ਹੋ ਰਿਹਾ ਹੈ। ਰੇਟ ਹੀ ਰੇਟ ਹੈਗੇ ਨੇ, ਗਾਹਕ ਲੈਂਦਾ ਤੇ ਕੁਝ ਨਹੀਂ ਪਿਆ। ਕੀ ਵਜ੍ਹਾ ਕੀ ਬਣੀ, ਕੀ ਸਮਝਦੇ ਕੁਝ ਮਹਿੰਗਾਈ ਦੀ ਵਜ੍ਹਾ ਬੇਟਾ, ਹੋਰ ਕੀ ਵਜ੍ਹਾ ਹੈ? ਬਿੱਲੀ ਇੰਨੇ ਆਂਦੇ ਨੇ ਕਿ ਲੋਕਾਂ ਕੋਲ ਸੌਦਾ ਖਰੀਦਣ ਦੀ ਕੁਵਤ ਹੀ ਨਹੀਂ ਹੈਗੀ। ਲੰਡੇ ਦਾ ਵੀ ਵੈਸੇ ਹੁਣ ਉਹ ਰੌਣਕ ਨੀਚੇ ਬੇਟਾ ਰਹਿ ਗਈ। ਰੋਲਣੇ ਦੇ ਇਸ ਕਰਕੇ ਨਹੀਂ ਕਿ ਚੀਜ਼ਾਂ ਮਹਿੰਗੀਆਂ ਨੇ, ਨਾਲੇ ਲੰਡਾ ਚਲੇ ਗਿਆ ਸਟੇਸ਼ਨ ਤੇ, ਗਾਹਕ ਦਾ ਉੱਥੇ ਰੁਝਾਨ ਹੈ, ਉਹ ਰੇੜੀਆਂ ਲੱਗੀਆਂ ਨੇ, ਰੇੜੀਆਂ ਗਾਹਕ ਇੱਥੇ ਆਉਂਦਾ ਹੀ ਨਹੀਂ। ਇੱਥੇ ਰੇੜੀਆਂ ਚੁਕਵਾ ਦਿੱਤੀਆਂ ਨੇ ਇਹਨਾਂ ਰੇੜੀਆਂ ਨੇ ਚੁਕਾ ਸਾਰੀ। ਦਿੱਤੀਆਂ, ਸਭ ਕੁਝ ਚੁਕਾਤਾ ਹੈ। ਕਾਰੋਬਾਰ ਹੈਗਾ ਹੀ ਨਹੀਂ ਭਾਈ ਨਾ, ਮਹਿੰਗਾਈ ਇੰਨੀ ਹੈ ਕਿ ਕਾਰੋਬਾਰ ਹੈਗਾ ਹੀ ਨਹੀਂ। ਕੀਤਾ ਕੀ ਜਾਏ? ਸਾਡੇ ਗਰੀਬਾਂ ਦਾ ਬਾਜ਼ਾਰ ਹੈ, ਕੋਈ ਗਰੀਬਾਂ ਦੀ ਪਹੁੰਚ ਤੋਂ ਮਹਿੰਗਾ ਸੌਦੇ ਨੇ। ਕੀ ਕਰਨਗੇ ਲੋਕੀ? ਰੋਟੀ ਖਾਣਗੇ, ਸਾਨੂੰ ਪੈਸੇ ਦੇਣ। ਬਿਲਕੁਲ ਸਹੀ ਗੱਲ ਹੈ। ਆਟਾ ਫੇਰ 150 ਰੁਪਏ ਵਿਕਦਾ ਪਿਆ। ਸੌਦਾ ਤੇ ਇਸ ਤਰ੍ਹਾਂ ਹੀ ਹੈ ਨਾ, ਮੁਰਗਾ 600 ਰੁਪਏ ਵਿਕਦਾ ਪਿਆ। ਕੀ ਖਾਣਾ ਕਿਸੇ ਨੇ? ਸਬਜ਼ੀਆਂ ਮਹਿੰਗੀਆਂ ਨੇ, ਹਰ ਚੀਜ਼ ਮਹਿੰਗੀ ਹੈ ਤੇ ਮਹਿੰਗਾਈ ਇਸ ਕਦਰ ਹੈ ਕਿ ਸਾਡੇ ਕੋਲ ਸੌਦਾ ਇਹਦੇ ਸੌਦੇ ਤੋਂ ਬਗੈਰ ਗੁਜ਼ਾਰਾ ਹੁੰਦਾ, ਖਾਣ ਤੋਂ ਬਗੈਰ ਤੇ ਬੈਠਾ ਨਹੀਂ ਹੁੰਦਾ ਪਿਆ। ਹੁਕੂਮਤ ਤੇ ਕਹਿ ਰਹੀ ਅੱਗੇ ਬੜੇ ਚੰਗੇ ਬਹੁਤ ਹਾਲਾਤ ਆ ਰਹੇ ਨੇ ਬਹੁਤ ਜੀ। ਹਾਲਾਤ ਚੰਗੇ ਆਣਗੇ ਹੁਕੂਮਤ ਦੇ ਵਿੱਚ। ਖਾਤੇ ਅਖਬਾਰ ਦੇ ਵਿੱਚ ਬੜਾ ਸਹੀ ਹੈ। 250 ਰੁਪਏ ਦਹੀਂ ਵਿਕਦਾ ਪਿਆ ਹੈ, ਜਿਹੜਾ 50 ਰੁਪਏ ਕਿਲੋ ਸੀ ਹੁਕੂਮਤ ਦੀ ਉੱਤੀ ਹੈ। 250 ਰੁਪਏ ਦੁੱਧ ਵਿਕਦਾ ਪਿਆ ਹੈ। ਲੈਣਾ ਲਵੋ, ਥੱਲੇ ਉਤਰ ਜਾਓ। ਉੱਥੇ ਇਸ ਤਰ੍ਹਾਂ ਦੀ ਗੱਲ ਅਗਲੇਗਾ ਉਹ ਯਾਰ ਇਹਨੇ ਵਧਾਤੇ ਜੇ, ਕਹਿੰਦਾ ਭਾਜੀ ਬੱਤੀ ਕੀ ਕਰੀਏ? ਹੁਕੂਮਤ ਤਾਂ ਬੜੀ ਮੁਤਮਿਨ ਬੈਠੀ ਜਾਵੇ ਕੰਮ ਤੋਂ। ਹੁਕੂਮਤ ਤੇ ਮੁਤਮਿਨ ਰਹਿਣਾ, ਉਹ ਸੀਟਾਂ ਦੇ 'ਚ ਬੈਠੀ ਹੈ। ਰੋਡ ਤੇ ਆਵੇ ਉਹਨੂੰ ਪਤਾ ਲੱਗੇ ਨਾ ਵੀ ਆਵਾਮ ਚਾਹਣ ਤੇ ਉਹਨਾਂ ਨੂੰ ਪਤਾ ਲੱਗੇ। ਭਾਈ ਨਾ ਉਹ ਆਵਾਮ ਕੀ ਕਰੇਗੀ? ਰੋਟੀ ਨਹੀਂ ਪੂਰੀ ਹੁੰਦੀ, ਬਾਹਰ ਕਿੱਥੋਂ ਨਿਕਲਣਗੇ? ਹਰ ਬੰਦਾ ਤੇ ਪਿੱਛਿਆ ਪਿਆ। ਬਿਲਕੁਲ ਐਵੇਂ ਗੱਲ। ਬਿਹਤਰੀ ਵੀ ਨਜ਼ਰ ਆ ਰਹੀ ਅੱਗੋਂ ਜੇ। ਬਿਹਤਰੀ ਅੱਲਾ ਹੀ ਕਰੇਗਾ। ਤੇ ਇੱਥੇ ਹੁਕੂਮਤ ਕੋ ਜਿਹੜੀ ਹੋਣੀ, ਹੁਕੂਮਤ ਦਾ ਜ਼ੋਰ ਲਾ ਰਹੀ ਹੈ ਕਿ ਸਸਤੇ ਨੇ, ਸਸਤੇ ਨੇ। 250 ਰੁਪਏ 200 ਰੁਪਏ ਚੀਨੀ ਵਿਕਦੀ ਪਈ ਹੈ। ਇਹਦੇ ਨਾਲ ਤਾਂ ਜਦੋਂ ਆਏ ਨੇ ਉਸ ਤੋਂ ਪਹਿਲੇ 130 32 ਰੁਪਏ ਕਿਲੋ ਸੀ। ਹਾਂਜੀ। ਬਜਾਏ ਸਸਤੀ ਕਰਨ, ਕਿਉਂਕਿ ਮਿਲਾਂ ਇਹਨਾਂ ਦੀਆਂ ਨੇ ਨਾ, ਸਾਰੀਆਂ ਐਮਪੀਆਂ ਇਹਨਾਂ ਦੀਆਂ। ਇਹਨਾਂ ਨੇ ਤਾਂ ਚੀਨੀ ਵਾਲਿਆਂ ਨੂੰ ਫੜਨਾ ਹੀ ਨਹੀਂ, ਆਟੇ ਵਾਲਿਆਂ ਨੂੰ ਫੜਦੇ ਪਏ ਨੇ। ਘਿਓ 500 50 ਰੁਪਏ ਵਿਕਦਾ ਪਿਆ। ਜਾਂ ਰੇੜੀਆਂ ਵਾਲਿਆਂ ਨੂੰ ਫੜ ਰਹੇ ਨੇ। ਰੇੜੀਆਂ ਵਾਲਿਆਂ ਨੂੰ ਤਾਂ ਬੇੜਾ ਹੀ ਗਰਕ ਕਰ ਦਿੱਤਾ ਹੈ। ਉਹ ਗਰੀਬ ਆਦਮੀ ਪਿਸਦਾ ਪਿਆ, ਰੋਟੀ ਕਿੱਥੋਂ ਖਾਏਗਾ? ਮਾਫੀਆ ਨੂੰ ਹੱਥ ਨਹੀਂ ਪਾਉਂਦੇ। ਉਹ ਮਾਫੀਆ ਹੱਥ ਪਾਣ ਡਈ, ਮਾਫੀਆ ਨੂੰ ਹੱਥ ਪਾਣਾ। ਚਲੋ ਬਹੁਤ ਸ਼ੁਕਰੀਆ ਜੀ। ਤੁਹਾਡੀ ਵੀ ਮਿਹਰਬਾਨੀ। ਇਹ ਲੰਡਾ ਬਾਜ਼ਾਰ ਚ ਹੁਣ ਦੇਖ ਰਹੇ ਹਾਂ ਨਵੀਆਂ ਚੀਜ਼ਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ। ਉਹ ਲੰਡੇ ਵਾਲਾ ਹਿਸਾਬ ਨਹੀਂ ਨਜ਼ਰ ਆ ਰਿਹਾ। ਭਾਵੇਂ ਜਿਹੜਾ ਪੁਰਾਣਾ ਮਾਲ ਹੈ ਬਹੁਤ ਮਹਿੰਗਾ ਹੋ ਗਿਆ। ਇਹ ਪੁਰਾਣੇ ਨਾਲੋਂ ਨਵਾਂ ਸਸਤਾ ਹੈ, ਲੇਕਿਨ ਗਾਹਕ ਕੋਈ ਨਹੀਂ ਦੇਗਾ। ਤੁਸੀਂ ਇਹ ਸ਼ੁਰੂ ਤੋਂ ਹੀ ਇਹ ਕੰਮ ਕਰ ਰਹੇ ਹੋ? ਪਹਿਲੇ ਲੰਡੇ ਦਾ ਕੰਮ ਪਹਿਲੇ ਕਰਦੇ ਸੀ? ਲੰਡੇ ਦਾ ਕੰਮ ਕਰਦੇ ਸੀ, ਹੁਣ ਉਹ ਤੁਸੀਂ ਖਤਮ ਕਰ ਦਿੱਤਾ? ਉਹ ਖਤਮ ਕਰਦਾ ਕਿਉਂਕਿ ਉਹ ਜਿਹੜਾ ਸੌਦਾ ਲਈਦਾ ਸੀ ਉਹ ਵਿਕਦਾ ਹੀ ਨਹੀਂ ਸੀ। ਇਹ ਸ਼ੁਰੂ ਕੀਤਾ ਇਹਦਾ ਵੀ ਉਹੀ ਹਿਸਾਬ ਹੈ, ਬਸ ਅੱਲਾ ਹੀ ਹੈ ਜੀ ਸ਼ਰਮਾ ਰੱਖਣ ਵਾਲਾ। ਰੌਣਕਾਂ ਨਹੀਂ ਰਹਿ ਗਈਆਂ ਬਾਜ਼ਾਰ ਰੌਣਕਾਂ ਤੁਸੀਂ ਦੇਖੋ, ਇਹ ਉਹ ਦਿਨ ਹੈਗੇ ਨੇ ਸੀਜ਼ਨ ਦੇ ਪੀਕ ਦੇ ਦਿਨ ਹੈਗੇ ਨੇ। ਹਾਂ ਵੀ ਸਰਦੀਆਂ ਆ ਰਹੀਆਂ ਨੇ। ਸਰਦੀਆਂ ਮੇਨ ਲੰਗਾ ਬਾਜ਼ਾਰ ਹੈ ਮਸ਼ਹੂਰ। ਅੱਜ ਤੋਂ ਤੁਸੀਂ 70 ਸਾਲ ਪਹਿਲੇ ਜਾਓ ਤੇ ਲੁੰਡਾ ਬਾਜ਼ਾਰ ਨੂੰ ਕਿਹਾ ਜਾਂਦਾ ਸੀ। ਸਹੀ। ਲੇਕਿਨ ਗਾਹਕ ਹੀ ਨਹੀਂਗਾ। ਤੁਸੀਂ ਕਿੰਨੇ ਸਾਲ ਤੋਂ ਇੱਥੇ? ਮੈਂ ਪੈਦਾ ਹੀ ਇੱਥੇ ਆਇਆ ਹਾਂ। ਅੱਛਾ, ਤੁਸੀਂ ਤਾਂ ਫਿਰ ਸ਼ੁਰੂ ਤੋਂ ਸਾਰਾ ਸ਼ੁਰੂ ਦੇਖਿਆ ਤੋਂ ਹੋਇਆ ਇੱਥੇ ਹੈ। ਹੋਇਆ, ਯਾਨੀ ਕਿ ਮੇਰਾ ਭਾਈ ਦੀ 84 ਸਾਲ ਉਮਰ ਹੈ, ਉਹ ਵੀ ਇੱਥੇ ਪੈਦਾ ਹੋਇਆ। 60 ਸਾਲ ਮੇਰੀ ਉਮਰ ਹੋ ਗਈ ਇੱਥੇ ਹੀ। ਅੱਛਾ, ਅਸੀਂ ਦੇਖ ਰਹੇ ਹਾਂ ਵੈਸੇ ਹੁਣ ਉਹ ਲੰਡਾ ਬਾਜ਼ਾਰ ਰਹਿ ਨਹੀਂ ਗਿਆ। ਨਹੀਂ ਭਾਈ। ਦੁਕਾਨਾਂ ਬਦਲ ਗਈਆਂ ਨੇ, ਵਿੱਚ ਨਵੀਆਂ ਚੀਜ਼ਾਂ ਆ ਗਈਆਂ ਨੇ। ਅਸਲੀ ਜੀ ਭਾਈ ਨੇ ਬਸ ਐਸੇ ਤਰ੍ਹਾਂ ਸਿਸਟਮ ਚੱਲ ਰਿਹਾ ਹੈ। ਲੰਗਾ ਤਾਂ ਬਿਲਕੁਲ ਖਤਮ ਹੋ ਗਿਆ ਕਿਉਂਕਿ ਡਾਲਰ ਬਹੁਤ ਉੱਤੇ ਚਲਾ ਗਿਆ ਨਾ, ਸਾਡੀ ਕਰੰਸੀ ਡਾਊਨ ਹੋ ਗਈ। ਉਹਦੀ ਵਜ੍ਹਾ ਤੋਂ ਮਾਲ ਮਹਿੰਗਾ ਮਿਲਦਾ ਹੈ। ਉਹ ਕਸਟਮ ਵੀ ਵੱਧ ਗਿਆ। ਬਹੁਤ ਜ਼ਿਆਦਾ ਹੋ ਗਿਆ, ਡਿਊਟੀ ਕਸਟਮ ਜੋ ਮਹਿੰਗਾ ਮਿਲਦਾ ਹੈ ਤੇ ਫਿਰ ਉਹ ਵਿਕਦਾ ਹੈ ਨਹੀਂ ਤੇ ਹੁਣ ਇੱਕ ਆਮ ਮਤਵਸਤ ਤਬਕੇ ਦਾ ਜਿਹੜਾ ਬੰਦਾ ਸੀ, ਲੋਰੋਂ ਬਾਹਰ ਜਿਹੜਾ ਆਂਦਾ ਸੀ, ਇੱਥੇ ਲੰਡਾ ਬਾਜ਼ਾਰ ਆਂਦਾ ਹੁੰਦਾ ਸੀ, ਉਹ ਫਰਕ ਹੋ ਗਿਆ, ਮਰ ਗਿਆ ਸਮਝੋ, ਸ਼ਾਮਾਂ ਲੈਣ। ਦਫਨ ਹੋ ਗਿਆ। ਉਹਨੂੰ ਜਾਵੇ ਕਿੱਥੇ? ਕਿਤੇ ਜਾਵੇ, ਉਹ ਮੰਗਣ ਲੱਗ ਪਿਆ। ਹੁਣ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਪਿਆ। ਜੋ ਸਾਡੇ ਮੁਲਕ ਦੇ ਹਾਲਾਤ ਹੋ ਗਏ, ਜਿਹੜੇ ਤਗੜੇ ਬੰਦੇ ਦਾ ਮੁਲਕ ਰਹਿ ਗਿਆ, ਹੁਣ ਮਾੜੇ ਬੰਦੇ ਦਾ ਮੁਲਕ ਨਹੀਂ ਹੈ। ਮਾੜਾ ਖਤਮ ਹੋ ਗਿਆ। ਯਾਨੀ ਕਿ ਇੱਕ ਸਫੈਦ ਪੋਸ਼ ਆਦਮੀ ਹੈਗਾ ਸੀ ਨਾ, ਉਹ ਆਪਣੀ ਗੁਜ਼ਰ ਕਰ ਲੈਂਦਾ ਸੀ। ਹੁਣ ਉਹਨੇ ਵੀ ਹੱਥਾਂ 'ਚ ਕਰ ਦਿੱਤਾ ਸਿੱਧਾ। ਹਰ ਬੰਦਾ ਪਰੇਸ਼ਾਨ ਹੈਗਾ ਭਾਈ। ਹੁਣ ਸਰਦੀ ਵਿੱਚ ਆਮ ਬੰਦਾ ਗਰਮ ਕੋਟੀ ਵੀ ਨਹੀਂ ਪਾ ਨਹੀਂ ਸਕਦਾ। ਪਾ ਸਕਦਾ। ਲੰਗੇ ਦੀ ਕੋਟੀ 1000-1200 ਦੀ ਪੈਂਦੀ ਪਈ ਏ, ਕਿਉਂਕਿ ਡਾਲਰ ਦਾ ਕਨਵਰਟ ਹੁੰਦਾ ਨਾ। ਤੁਸੀਂ 4 ਡਾਲਰ ਦੀ ਗਿਣੋ, ਕਿੰਨੇ ਦੀ ਬਣ ਗਈ? ਐਵੇਂ ਗੱਲ ਹੈ। ਹਾਂ, ਤੇ ਬਹੁਤ ਮੁਸ਼ਕਲ ਹੋ ਗਿਆ। ਬਸ ਇਹ ਹੈਗਾ ਕਿ ਅੱਲਾਹ ਤਾਲਾ ਸਾਡੇ ਮੁਲਕ ਦੀ ਹਿਫਾਜ਼ਤ ਫਰਮਾਵੇ ਤੇ ਸਾਡੇ ਹੁਕਮਰਾਨਾਂ ਨੂੰ ਅੱਲਾਹ ਕੋਈ ਨੇਕੀ ਦੀ ਹਦਾਇਤ ਦੇ ਦੇਵੇ ਤੇ ਮਾੜੇ ਬੰਦਿਆਂ ਦੇ ਮੁਤਲਕ ਉਹ ਸੋਚ ਤਾਂ ਕਹਿੰਦੇ ਨੇ ਅਸੀਂ ਹਰ ਸ਼ਾਈ ਠੀਕ ਕਰ ਦਿੱਤੀ ਹੈ, ਬੜਾ ਮਜ਼ਬੂਤ ਹੋ ਕੇ ਬਹਿ ਗਏ ਹਾਂ।
ਭਾਈ ਉਹਦੇ ਗਈ ਮਜ਼ਬੂਤ ਨੇ, ਸ਼ੁਰੂ ਤੋਂ ਹੀ ਮਜ਼ਬੂਤ ਸਨ ਉਹਦੇ। ਕੋਈ ਬਿਹਤਰੀ ਅੱਗੇ ਨਜ਼ਰ ਆਉਂਦੀ ਤੁਹਾਨੂੰ? ਭਾਈ ਉਮੀਦ ਤੇ ਦੁਨੀਆ ਕਾਇਮ ਹੈ। ਇਹ ਵੈਸੇ ਤਾਂ ਅੰਦਰੂਨ ਲਾਹੌਰ ਦਾ ਸਾਰਾ ਇਲਾਕਾ ਬੜਾ ਸਪੋਰਟਰ ਹੈ ਮੀਆਂ ਸਾਹਿਬ ਦਾ, ਤੇ ਤੁਸੀਂ ਵੀ ਬਿਲਕੁਲ ਇਹ ਸਾਰਾ ਇਲਾਕਾ ਉਹਨਾਂ ਦਾ ਹੀ ਹੈ, ਮੀਆਂ ਸਾਹਿਬ ਤੁਸੀਂ ਵੀ ਉਹਨਾਂ ਨੂੰ ਹੀ ਵੋਟ ਦਿੱਤੇ ਸਰ? ਸਾਰੇ ਨੇ ਉਹਨਾਂ ਨੇ ਦਿੱਤੇ ਨੇ ਵੋਟ। ਕੀ ਸਮਝਦੇ ਹੋ ਉਹਨਾਂ ਨੇ ਕੋਈ ਕੰਮ ਸ਼ਮ ਕੀਤਾ ਤੁਹਾਡੇ ਵਾਸਤੇ ਜਾਂ ਆਮ ਬੰਦੇ ਵਾਸਤੇ? ਭਾਵੇਂ ਨਾ ਫਿਲਹਾਲ ਦੇ ਜਿਹੜੇ 4 5 7 ਸਾਲ ਹੋ ਗਏ ਨੇ, ਇਹਦੀ ਸਾਰੀ ਤਬਾਹੀ ਹੈਗੀ ਹੈ, ਕੁਛ ਨਹੀਂ ਹੈਗਾ। ਜਿਹੜੇ ਕੋਈ ਫੱਟੇ ਫੁੱਟੇ ਲੱਗਦੇ ਸੀ, ਬੱਚੇ ਵੀ ਰੋਟੀ ਕਮਾ ਲੈਂਦੇ ਸੀ, ਉਹ ਵੀ ਖਤਮ ਹੋ ਗਿਆ ਹੁਣ। ਕਿਉਂਕਿ ਰੇਹੜੀਆਂ ਦੇ ਉੱਤੇ ਫਿਰ ਵੀ ਦੁਕਾਨ ਦੇ ਅੰਦਰ ਜਾਣ ਲੱਗਿਓ ਗਾਹਕ ਥੋੜਾ ਪਰੇਸ਼ਾਨ ਹੁੰਦਾ ਹੈ। ਰੇਹੜੀ ਤੇ ਸਮਝਦਾ ਕਿ ਮੁਨਾਸਬ ਸੌਦਾ ਹੈਗਾ, ਉਹ ਰੇਹੜੀਆਂ ਵੀ ਖਤਮ ਹੋ ਗਈਆਂ, ਪੱਟੇ ਵੀ ਚੁੱਕੇ ਗਏ ਨੇ। ਤੁਸੀਂ ਤਾਂ ਮੀਆਂ ਸਾਹਿਬ ਦੇ ਵੋਟਰ ਹੋ, ਤੁਸੀਂ ਕੋਈ ਅਪੀਲ ਕਰੋ ਉਹਨਾਂ ਨੂੰ? ਅਸੀਂ ਮੀਆਂ ਸਾਹਿਬ ਅੱਗੇ ਹੱਥ ਹੀ ਜੋੜ ਸਕਦੇ ਹਾਂ ਕਿ ਦੇਖੋ ਸਰਕਾਰ ਕਿ ਸਾਡੇ ਤੇ ਨਜ਼ਰੇ ਕਰਮ ਕਰੋ, ਬਹੁਤ ਮਾੜੇ ਬੰਦੇ ਹਾਂ ਅਸੀਂ, ਤੇ ਸਾਡੇ ਰਹਿਮ ਦੀ ਅਪੀਲ ਹੀ ਹੈ ਸਾਡੀ ਇਹਨਾਂ ਸੇ। ਕੋਈ ਹਾਲਾਤ ਬਿਹਤਰ ਕਰੋ, ਕੋਈ ਪੈਸੇ ਪੂਸੇ ਅਸੀਂ ਚਲਾਓ, ਕੋਈ ਨਿਜ਼ਾਮ ਚੱਲੇ। ਪੈਸੇ ਹੀ ਨਹੀਂ ਹੈ ਸਾਡੇ, ਨਿਜ਼ਾਮ ਚੱਲਣਾ ਚਾਹੀਦਾ। ਭਾਵੇਂ ਦੇਖੋ ਰੋਟੀ ਮਿਲਦੀ ਜਾਵੇ, ਅਸੀਂ ਹੋਰ ਕੀ, ਅਸੀਂ ਕੁਝ ਨਹੀਂ ਬਣਾਉਣਾ ਹੋਣਾ ਉਮਰ 'ਚ, ਕੀ ਬਣਾਉਣਾ ਸੀ? ਬਿਲਕੁਲ ਰੋਟੀ ਪੂਰੀ ਕਰ ਹੁੰਦੇ ਅਸੀਂ ਆਖਰੀ ਟਾਈਮ ਤੇ ਗਏ ਆ। ਲੇਕਿਨ ਮੀਆਂ ਸਾਹਿਬ ਵਾਸਤੇ, ਮਰੀਮ ਬਾਜੀ ਵਾਸਤੇ ਰਿਕੁਐਸਟ ਹੈਗੀ ਹੈ ਕਿ ਸਾਡੇ ਵੱਲ ਕੋਈ ਗੌਰ ਕੀਤਾ ਜਾਵੇ। ਕੋਈ ਇਹ ਫੱਟੇ ਫੁੱਟੇ ਲੱਗ ਜਾਂਦੇ, ਚਲੋ ਰੋਟੀ ਦਾ ਵੀ ਗਰੀਬਾਂ ਦਾ ਰੋਜ਼ਗਾਰ ਚੱਲਦਾ ਰਹੇ। ਅਸੀਂ ਤਾਂ ਲੰਡਾ ਬਾਜ਼ਾਰ ਕਵਰ ਕਰਨ ਆਏ ਸਾਂ ਲੋਕਾਂ ਵਾਸਤੇ ਕਿ ਇੱਥੋਂ ਕੋਈ ਸਸਤਾ ਮਾਲ ਮਿਲੇਗਾ, ਕੋਈ ਗਰਮ ਕੋਠੀ ਮਿਲੇਗੀ। ਇੱਥੇ ਤਾਂ ਮੈਂ ਦੇਖ ਰਿਹਾ ਹਾਲਾਤ ਹੀ ਬਦਲ ਗਏ ਨੇ। ਉਹ ਰਹਿ ਨਹੀਂ ਗਈ ਮਾਰਕੀਟ। ਹਕੂਮਤੀ ਪਾਲਿਸੀ ਹੋਣੀ ਚਾਹੀਦੀ ਹੈ, ਆਵਾਮ ਨੂੰ ਰਿਲੀਫ, ਆਵਾਮ ਨੂੰ ਰੋਜ਼ਗਾਰ ਦੇਣਾ, ਆਵਾਮ ਨੂੰ ਸਕੂਨ ਦੇਣਾ। ਇੱਥੇ ਪੁੱਠਾ ਹੀ ਹਿਸਾਬ ਕਿਤਾਬ ਹੋ ਰਿਹਾ ਹੈ, ਆਵਾਮ ਕੋ ਖੋਈ ਜਾਂਦੇ ਨੇ। ਆਮ ਆਦਮੀ ਇੱਥੇ ਹਕੂਮਤਾਂ ਦੀ ਪਾਲਿਸੀ ਬਣਨੀ ਚਾਹੀਦੀ ਕਿ ਗਰੀਬ ਆਦਮੀ ਨੂੰ ਰੋਜ਼ਗਾਰ ਮਿਲੇ, ਲੇਕਿਨ ਇੱਥੇ ਗਰੀਬ ਆਦਮੀ ਨੂੰ ਰੋਜ਼ਗਾਰ ਨਹੀਂ ਮਿਲਦਾ ਪਿਆ, ਬਲਕਿ ਗਰੀਬ ਆਦਮੀ ਨੂੰ ਰੋਜ਼ਗਾਰ ਖੋਂਦੇ ਪਏ ਨੇ। ਉਹਦੀ ਮੇਨ ਵਜ੍ਹਾ ਕਿ ਜਿਹੜਾ ਸਾਰਾ ਆਲਾ ਹੁਕਾਮ ਹਕੂਮਤ ਸਾਰੀ ਕੀ ਨਾ ਉੱਤੇ ਜਾ ਕੇ ਨਾ ਉਹ ਇਸਤੇਮਾਲ ਕਰਦੇ ਸਾਡੇ ਪੈਸੇ ਨਾਲ। ਵਾਪਡਾ, ਸੂਈ ਗੈਸ, ਬਿਜਲੀ, ਵਾਰਡਨ, ਪੁਲਿਸ ਸਾਰਿਆਂ ਕੋਲੋਂ ਇਕੱਠਾ ਕਰਕੇ ਇਹ ਉਹਨਾਂ ਨੂੰ ਦਿੱਤਾ ਜਾ ਰਿਹਾ, ਉਹਨਾਂ ਦੀ ਆਰਾਇਸ਼ ਵਾਸਤੇ, ਉਹਨਾਂ ਦੀ ਸਹੂਲਤ ਵਾਸਤੇ। ਹਕੂਮਤ ਆਵਾਮ ਦੇ ਲਈ ਕੋਈ ਪਾਲਿਸੀ ਨਹੀਂ ਕਿ ਉਹ ਆਵਾਮ ਦੇ ਲਈ ਲੈ ਕੇ ਆਵੇ। ਮੇਰਾ ਤਲਕ ਪੀਪਲਸ ਪਾਰਟੀ ਨਾਲ ਹੈਗਾ। ਮੈਂ ਜ਼ਰਦਾਰੀ ਸਾਹਿਬ ਨਾਲ ਕਹਾਂਗਾ, ਉਹ ਤੁਸੀਂ ਤੇ ਆਵਾਮੀ, ਤੁਸੀਂ ਤਾਂ ਸੋਸ਼ਲਿਸਟ ਹੋ, ਫਿਰ ਪੂਰੀ ਸੋਚ ਵਾਲੇ ਤੁਸੀਂ ਤੇ ਆਵਾਮੀ ਲੀਡਰ ਹੋ ਯਾਰ। ਖੁਦਾ ਦਾ ਖੌਫ ਖਾਓ ਜ਼ਰਦਾਰੀ ਸਾਹਿਬ। ਇੱਕੋ ਗਰੁੱਪ ਨੂੰ ਨਾਲ ਲੈ ਕੇ ਟੁਰੀ ਜਾਂਦੇ ਹੋ, ਕਰਾਚੀ ਵੀ, ਲਾਹੌਰ ਵੀ, ਕੋਈ ਹੋਰ ਗਰੁੱਪ ਨਹੀਂ ਤੁਹਾਨੂੰ ਨਜ਼ਰ ਆਉਂਦਾ। ਲੇਕਿਨ ਮੈਂ ਹਕੂਮਤ ਤੋਂ ਬਾਰ-ਬਾਰ ਕਹਾਂਗਾ, ਚੋਰ ਦਰਵਾਜ਼ੇ ਬੰਦ ਕਰੋ, ਆਪਣੀ ਜ਼ਰੂਰਤਾਂ ਘਟਾਓ। ਜਿਹੜੀ ਤੁਸੀਂ ਲੁੱਟ ਮਾਰ ਲਾਈ ਏ, ਇਹ ਸ਼ਾਪਿੰਗ ਤੁਹਾਡੀ ਕਰੋੜਾਂ ਰੁਪਏ ਦੀ ਏ, ਇੱਕ ਮਜ਼ਦੂਰ ਦੀ ਤਨਖਾਹ 40,000 ਰੁਪਏ ਦੀ ਨਹੀਂ। ਪੀਪਲਸ ਪਾਰਟੀ ਨੂੰ ਹੁਣ ਕੋਈ ਪੈਗਾਮ ਦੇਣਾ ਚਾਹੋਗੇ ਆਖਰ ਆਪਣੀ ਜਮਾਤ ਨੂੰ? ਪੀਪਲਸ ਪਾਰਟੀ ਨੂੰ ਪੈਗਾਮ ਦੇਣਾ ਚਾਹੀਦਾ, ਤੁਸੀਂ ਨਹੀਂ ਕਰਨਾ ਨਾ ਆਵਾਮ ਦਾ, ਗਰੀਬਾਂ ਦਾ, ਤੇ ਕਿਸੇ ਨੇ ਨਹੀਂ ਕਰਨਾ, ਲੇਕਿਨ ਭੁਗਤਣਾ ਤੁਸੀਂ ਵੀ ਹੈਗਾ। ਤੁਸੀਂ ਤਾਂ ਤਾਜਰ ਹੋ ਆਖਰ ਚ। ਹੁਣ ਸਿਰਫ ਕੋ ਆਵਾਮ ਨੂੰ ਇਹ ਦੱਸੋ ਵੀ ਕਿਸੇ ਗਰੀਬ ਨੇ ਗਰਮ ਕੋਠੀ ਲੈਣੀ ਹੈ ਤਾਂ ਜਾਵੇ ਕਿੱਥੇ? ਉਹ ਖੂਹ 'ਚ ਜਾਵੇ। ਜਿਹੜੀ 200-400 ਦੀ ਮਿਲ ਜਾਂਦੀ ਸੀ ਨਾ, ਹੋਲਸੇਲ ਮਾਰਕੀਟ ਜਾਓਗੇ ਨਾ, ਉਹੀ ਕੋਠੀ ਤੁਹਾਨੂੰ 100-125 ਦੀ ਮਿਲੇਗੀ। ਇੱਥੇ ਜਿਹੜਾ ਅੱਗੇ ਰਿਟਰਨ ਆਉਂਦੇ ਨਾ ਰਿਟੇਲ 'ਚ, ਉਹ ਹੋਲਸੇਲ ਤੇ ਵਿਚਾਰੇ ਕਿਸੇ ਨੇ ਇੱਕ ਅੱਧੀ ਲੈਣੀ ਹੋਵੇ ਉਹਨੂੰ ਕੀ ਦੇਵਣਗੇ? ਇਹੀ ਤਾਂ ਵਜ੍ਹਾ ਹੈ ਨਾ। ਜਿਹੜਾ ਮੇਰਾ ਤਬਕਾ ਹੈ ਨਾ, ਮੇਰਾ ਛੋਟਾ ਤਬਕਾ, ਉਹ ਕਹਿੰਦਾ ਵੱਡੇ ਤਬਕੇ ਨੂੰ, ਆਪਣੇ ਨਾਲ ਦੇ ਤਬਕੇ ਨੂੰ ਕਤਲ ਕਰ ਦਿਓ। ਜਿਹੜੀ ਵੀ ਚੀਜ਼ ਹੈ ਨਾ, ਇਹਦੇ 'ਚੋਂ ਇੱਕ ਜਰਸੀ ਹੈ ਵਾਸਕੋਟ ਜੀ ਪੈਸੇ ਕਮਾ ਲਾਓ। ਮੈਂ ਇਹ ਕਹਾਂਗਾ ਜ਼ਰਦਾਰੀ ਸਾਹਿਬ ਨੂੰ ਬਾਰ-ਬਾਰ, ਆਵਾਮ ਦੇ ਲੀਡਰ ਬਣੋ, ਆਵਾਮ ਦੇ ਪਾਸੇ ਆਓ, ਆਵਾਮ ਦਾ ਖਿਆਲ ਕਰੋ। ਲੇਕਿਨ ਜ਼ਰਦਾਰੀ ਸਾਹਿਬ ਨੂੰ ਇਹ ਪੈਗਾਮ ਹੈ ਦੁਬਾਰਾ ਆਵਾਮੀ ਸਿਆਸਤ ਸ਼ੁਰੂ ਕਰਨ, ਰੋਟੀ, ਕੱਪੜਾ ਤੇ ਮਕਾਨ ਦਾ ਜਿਹੜਾ ਨਾਰਾ ਲਾਇਆ ਹੈ ਉਹਦਾ ਭਰਮ ਰੱਖਣ। ਬਹੁਤ ਸ਼ੁਕਰੀਆ ਜੀ। ਅੱਲਾ ਵਾਲੇकुम ਸਲਾਮ। ਕੀ ਕਰ ਰਹੇ ਹੋ ਭਾਈ ਜਾਨ? ਸਰ ਮਜ਼ਦੂਰੀ ਕਰ ਰਹੇ ਆ। ਅੱਛਾ, ਲੰਡਾ ਬਾਜ਼ਾਰ ਅਸੀਂ ਆਏ ਸਾਂਗੇ। ਇੱਥੇ ਗਰੀਬਾਂ ਵਾਸਤੇ ਕੋਈ ਸਸਤੀਆਂ ਕੋਠੀਆਂ, ਜੈਕਟਾਂ ਮਿਲ ਜਾਂਦੀਆਂ ਹੁੰਦੀਆਂ ਸਨ ਕਿਸੇ ਦੌਰ 'ਚ। ਸਰ ਗਰੀਬ ਹੁਣ ਦੁਕਾਨਾਂ ਹੀ ਨਹੀਂ ਰਹਿ ਗਈਆਂ। ਸਰ ਗਰੀਬ ਮਰ ਗਏ ਨੇ, ਗਰੀਬਾਂ ਦਾ ਨਾ ਹੀ ਰਹਿ ਗਿਆ। ਲੰਡਾ ਜਿਹੜਾ ਹੈਗਾ ਨਾ, ਇੱਥੋਂ ਚਲੇ ਗਿਆ। ਇਹ ਸਭ ਗਾਰਮੈਂਟ ਨਵਾਂ ਹੈ, ਉਠਾ ਦਿੱਤਾ ਨੇ ਜਾਂ ਇਹਨਾਂ ਨੇ ਆਪ ਹੀ ਉਹ ਬੰਦ ਹੀ ਕਰਤਾ ਕੰਮ? ਮਾਰਕੀਟਾਂ ਅੱਜ ਸਾਰੀਆਂ ਨਵੀਆਂ ਬਣ ਗਈਆਂ ਨੇ। ਅੱਛਾ, ਲੰਡਾ ਜਿਹੜਾ ਸਾਰਾ ਉਹ ਚਲੇ ਗਿਆ ਬਰਕਟ ਰੋਡ ਨਾਲੇ ਤੇ। ਨਹੀਂ ਤਾਂ ਉੱਥੋਂ ਵੀ ਕੋਈ ਆਵਾਮ ਨੂੰ ਸਸਤੀ ਸ਼ੈ ਲੱਭ ਜਾਏਗੀ? ਹਾਂ, ਉੱਥੋਂ ਮਿਲ ਸਕਦੀ ਹੈ। ਲੇਕਿਨ ਪਤਾ ਕੀ ਮਸਲਾ ਹੈ? ਹਾਂ, ਸਾਨੂੰ ਪੰਜਾਬੀਆਂ ਨੂੰ ਪਠਾਨਾਂ ਨੇ ਮਾਰ ਦਿੱਤਾ। ਜਿਹੜੇ ਇੱਥੋਂ ਦੇ ਲੰਡੇ ਦੇ ਮਾਏ ਦੁਕਾਨਦਾਰ ਸਨ, ਅੱਜ ਉਹ ਕਿਰਾਏਦਾਰ ਨੇ ਤੇ ਪਠਾਨ ਮਾਲਕ ਨੇ। ਅੱਛਾ, ਸਾਨੂੰ ਇਹ ਨਹੀਂ ਸਮਝ ਆਉਂਦੀ ਪਠਾਨ ਇਹਨਾਂ ਪੈਸਾ ਕਿੱਥੋਂ ਲਿਆ ਰਿਹਾ। ਉਹ ਵੀ ਖਵਾਨੀ, ਆਮ ਪਠਾਨ ਤੇ ਮਜ਼ਦੂਰੀ ਅਫਗਾਨੀ ਤਾਂ ਉਹਨਾਂ ਨੇ ਕੱਢ ਦਿੱਤੇ ਹੋਏ ਨੇ। ਉਹ ਸਰ ਤੁਸੀਂ ਇਹ ਮਾਰਕੀਟ ਦੇਖੋ ਭਰੀ ਹੈ ਸਾਰੀ, ਤੁਸੀਂ ਕਿਹੜਾ ਕਹਿ ਰਹੇ ਕੱਢ ਦਿਓ? ਉਹ ਨਹੀਂ, ਉਹਨੂੰ ਮਾਇਆ ਚੱਲਦੀ ਹੈ। ਪੰਜਾਬੀ ਦੀ ਇੱਕ ਮਿਸਾਲ ਹੈ, ਜਿਹੜਾ ਕਾਲਾ ਮੇਰੇ ਪਿਓ ਦਾ ਸਾਲਾ। ਤੁਸੀਂ ਕਹਿੰਦੇ ਜਿਹੜਾ ਪਠਾਨ ਹੈ ਉਹ ਅਫਗਾਨੀ? ਨਹੀਂ, ਮੈਂ ਤੁਹਾਨੂੰ ਇਹ ਕਹਿ ਰਿਹਾ, ਜਿਹੜੇ ਇਹ ਪਠਾਨ ਦੇਖੋ ਮਜ਼ਦੂਰੀ ਕਰ ਰਹੇ ਨੇ, ਜਿਹੜੇ ਖਵਾਨੀ ਉਹ ਮਾਲਕ ਬਣ ਕੇ ਬੈਠੇ ਨੇ। ਬਾਕੀ ਸੁਣਾਓ, ਮਹਿੰਗਾਈ ਦੀ ਦੱਸੋ ਕੀ ਸੂਰਤ ਹਾਲ ਹੈ? ਭਾਈ ਜਾਨ ਦੇਖੋ, ਉਹ ਸਾਡੀ ਟੀਮ ਹੈ, ਸਾਡੀ ਤਨਜ਼ੀਮ ਹੈ, ਅਸੀਂ ਉਹਦੀ ਖਾਤਰ ਹਰ ਕੰਮ ਕੀਤਾ ਹੈ।
ਮੁਸਲਿਮ ਲੀਗ ਨੇ। ਲੇਕਿਨ ਕੁਝ ਕੰਮ ਬਹੁਤ ਅੱਛੇ ਨੇ ਤੇ ਕੁਝ ਬਹੁਤ ਹੀ ਬੁਰੇ ਨੇ। ਇਹ ਦੱਸੋ ਮੈਨੂੰ, ਇਹ ਬੰਦੇ ਐਸੇ ਮਜ਼ਦੂਰੀ ਕਰ ਰਹੇ ਨੇ, ਕੰਮ ਕਰ ਰਹੇ ਨੇ, ਇਹ ਮਾਲ ਬਾਹਰ ਹੀ ਲਾਣਗੇ। ਕਹਿੰਦੇ ਨਾ ਚੀਜ਼ ਦਿਖੇਗੀ ਨਹੀਂ ਤਾਂ ਵਿਕੇਗੀ ਨਹੀਂ। ਜਦੋਂ ਦਿਖਣੀ ਨਹੀਂ ਤਾਂ ਵਿਕਣੀ ਕਿੱਥੋਂ ਹੋਵੇ? ਦੁਕਾਨਦਾਰ ਰੋ ਰਹੇ ਨੇ, ਆ ਦੁਕਾਨਦਾਰ ਜੇ ਪਾਣੀਆਂ ਦਾ ਕੰਮ ਆਪ ਕਰ ਰਹੇ ਆ। ਕੀ ਵਜ੍ਹਾ ਨਾਲ ਮਾਲ ਅੰਦਰ ਪਿਆ ਨਾ ਕੀ ਵੇਚਣਾ ਹੈ? ਬਾਹਰ ਉਠਾ ਦਿੱਤੀ ਨੇ ਹਰ ਸ਼ਾਇਦ ਪੰਜਾਬ ਰਾਜ ਦੇ ਚੱਕਰ ਤੁਹਾਨੂੰ ਦੱਸਿਆ ਇੱਕ ਸੈਂਪਲ ਲਾਣ ਪਰਚਾ ਦੇ ਦਿੰਦੇ ਨੇ। ਸਗੋਂ ਰੇੜੀਆਂ ਤਾਂ ਰਹਿੰਦੀਆਂ, ਅਗਰ ਤੇ ਕੋਈ ਗਰੀਬ ਬੰਦਾ ਆ ਕੇ ਤੋਂ ਸ਼ਹਿਰ ਲੈ ਲੈਂਦਾ, ਦੁਕਾਨਦਾਰਾਂ ਨੇ ਕਿਰਾਇਆ ਵੀ ਪਾਣਾ। ਉਹੀ ਦੱਸ ਰਿਹਾ, ਜਿਸ ਦੁਕਾਨਦਾਰ ਐਸਾ ਰੋਂਦੇ ਪਏ ਨੇ ਵਿਚਾਰੇ। ਇਹ ਦੇਖੋ ਦੁਕਾਨਦਾਰਾਂ ਦਾ ਹਾਲ, ਉਹਨਾਂ 'ਚ ਖੂਨ ਹੀ ਨਹੀਂ ਹੈ। ਲੱਖ ਲੱਖ ਰੁਪਏ ਕਿਰਾਇਆ ਦੇ ਰਹੇ ਨੇ, ਉਹਨਾਂ ਦਾ ਮਾਲ ਹੀ ਨਹੀਂ ਵਿਕਣਾ, ਕਿਰਾਇਆ ਤੇ ਲੈਣਾ ਹੀ ਹੈ ਮਾਲ ਤਾਂ। ਪਿੱਛੋਂ ਹੁਣ ਮਕਾਨ ਵੇਚਦੇ ਨੇ, ਜ਼ਮੀਨਾਂ ਵੇਚ ਕੇ ਕਿਰਾਏ ਭਰ ਬੈਠੇ ਨੇ। ਵੈਸੇ ਮੈਂ ਤਾਂ ਰੌਣਕਾਂ ਵੀ ਘਟ ਗਈਆਂ ਨੇ ਬਾਜ਼ਾਰ ਦੀਆਂ ਵੈਸੇ। ਇਹ ਤੁਹਾਨੂੰ ਰਸ਼ ਜਿਹੜਾ ਨਜ਼ਰ ਆ ਰਿਹਾ, ਰਸ਼ ਨਹੀਂ ਇਹ ਤਾਂ ਆਮਦੋਰਫਤੀ ਹੋ ਰਹੀ ਹੈ। ਇਹ ਰਸਤਾ ਹੈਗਾ ਬਸ, ਗਾਹਕ ਨਹੀਂ ਆ ਰਿਹਾ। ਗਾਹਕ ਨਹੀਂ ਹੈ। ਚਲੋ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਕਿੰਨੇ ਦਾ ਵੇਚ ਰਹੇ ਹੋ? ਅਸੀਂ ਵੇਚਾਂਗੇ 500 ਰੁਪਏ 500 ਦਾ। ਅੱਛਾ, ਰੇਟ ਤਾਂ ਤੁਹਾਡਾ ਠੀਕ ਹੈ ਜੀ। ਜੈਜ ਕਿਵੇਂ ਲੈਣਾ ਜੀ, ਕਿਉਂਕਿ ਸਾਡੀ ਮਰੀਮ नवाज की हुकूमत है। अच्छा, ਅਸੀਂ उनका शुक्रिया अदा करते हैं। समझो ना, मरीम नवाज का फौज का शुक्रिया अदा करते हैं, क्योंकि वो हमारी फौज है, हमारी हिफाजत करती है। ऐसे बेचते हैं 300 को जाते हैं, 500 बेचते हैं। अच्छा, बस थोड़ा या मार्जिन रख के बेच देंगे। सारी प्रॉफिट है और थोड़ी कमाई भी बरकत होती है। ਤੇ ਲੰਡਾ ਬਾਜ਼ਾਰ ਹੁਣ ਉਹ ਰਹਿ ਨਹੀਂ ਗਿਆ ਬਾਜ਼ਾਰ ਲੰਡਾ। पहले थी और मतलब है कि नवा माल लगी है। अच्छा, पहला पुराना माल थी, और रेडीमेड दुकान देखो तो सब रेडीमेड दुकान पढ़ाना है। ਲੰਡਾ ਇੱਥੇ ਰਹਿ ਨਹੀਂ ਗਿਆ। लंडा वो नहीं है, ਇੱਕਾ ਦੁੱਕਾ ਦੁਕਾਨਾਂ ਹੀ ਨਜ਼ਰ ਆਈਆਂ ਨੇ 2-4-5 दुकानें लंडे की बकाया नवा माल है। हाँ जी। ਲੇਕਿਨ ਤੁਸੀਂ ਲੋਕਾਂ ਨੂੰ ਸਸਤਾ ਦੇ ਰਹੇ ਹੋ ਕੋਟ। ਸਸਤਾ ਦੇ ਰਹੇ ਹੋ। ਇੱਕ ਵਾਰ ਕੈਮਰਾ ਹੀ ਦਿਖਾ ਦਿਓ ਕਿੰਨੇ ਦਾ ਤੇ ਕਿੰਨੇ ਦਾ ਦੇ ਰਹੇ ਹੋ। ਅਸੀਂ ਦੇਣੇ ਜੀ 500 ਰੁਪਏ ਜਨਾਬ ਵਾਲਾ ਕੋਟ। ਅੱਛਾ ਸਰ, ਅਸੀਂ ਦੇਖ ਰਹੇ ਹਾਂ ਲੰਡਾ ਬਾਜ਼ਾਰ ਬਦਲ ਗਿਆ, ਸਾਰਾ ਹੀ ਚੇਂਜ ਹੋ ਗਿਆ। ਬਸ ਇੰਝ ਹੀ ਹੈ ਨਾ ਜਨਾਬ, ਹੁਣ ਤਬਦੀਲੀ ਤੁਹਾਨੂੰ ਪਤਾ ਫਿਰ ਆਣੀ ਚਾਹੀਦੀ ਹੈ। ਲੰਡੇ ਬਾਜ਼ਾਰ 'ਚ ਵੀ ਤਬਦੀਲੀ ਆ ਲੰਡੇ ਗਈ। ਬਾਜ਼ਾਰ 'ਚ ਵੀ ਤਬਦੀਲੀ ਆ ਗਈ ਹੈ। ਨਹੀਂ ਹੈ ਵੇ, ਲੰਡਾ ਵੀ ਹੈ। ਇਹ ਚੌਂਕ ਤੋਂ ਬਈ ਇੱਕਾ ਦੁੱਕਾ ਹੀ ਦੁਕਾਨਾਂ ਦੇਖ ਰਹੇ ਹਾਂ ਅਸੀਂ, ਬਹੁਤ ਘੱਟ ਹੋ ਸਾਰਾ ਚੇਂਜ ਹੋ ਗਿਆ ਨਾ। ਬਸ ਪਠਾਨ ਆ ਗਏ ਨੇ, ਪੰਜਾਬੀ ਵੀ ਬਦਲ ਅੱਗੇ ਵੀ ਲੰਡਾ ਉਹ ਹੀ ਲਾ ਰਹੇ ਸਨ, ਪਠਾਨ ਵੀ ਇੱਥੇ ਲਗਾ ਰਹੇ ਸਨ। ਲੰਡਾ ਚੇਂਜ ਹੋ ਕੇ ਨਾ ਇੱਥੇ ਹਾਜੀ ਕੈਂਪ ਚਲਾ ਗਿਆ। ਨਾ ਹੀ ਲੰਡਾ ਬਾਜ਼ਾਰ ਸੀ, ਦੁਕਾਨਾਂ ਸਨ ਇੱਥੇ, ਲੋਕ ਆ ਕੇ ਕੁਝ ਸਸਤੇ ਕੋਟ ਲੈਂਦੇ ਸਨ, ਖਰੀਦਦੇ ਸਨ। ਹੁਣ ਤਾਂ ਮੇਰੇ ਖਿਆਲ ਜਵਾਮ ਦੇ ਉੱਤੇ ਰਹਿ ਨਹੀਂ ਗਿਆ ਉਹ ਸਸਤਾ ਮਾਹੌਲ ਇੱਥੇ। ਸਸਤੀ ਹੈ ਹੀ ਕੋਈ ਨਹੀਂ ਰਹਿ ਗਈ, ਅੱਲਾ ਦੇ ਬੰਦੇ ਹੋ। ਅੱਛਾ, ਨਾ ਉਹ ਰੌਣਕਾਂ ਹੈ ਨੇ ਬਾਜ਼ਾਰਾਂ 'ਚ ਅੱਜ ਕੱਲ੍ਹ? ਰੌਣਕਾਂ ਅੱਜ ਕੱਲ ਖਤਮ ਹੋ ਗਈਆਂ ਭਾਵੇਂ। ਅੱਛਾ, ਰੌਣਕਾਂ ਤੁਹਾਡੇ ਸਾਹਮਣੇ ਹੀ ਹੈ। 11ਵਾਂ ਮਹੀਨਾ ਚੱਲ ਰਿਹਾ ਕਿਉਂਕਿ ਦਸਤਾਨੇ ਨੇ ਹੁਣ ਦੇਖੋ ਮੌਸਮ ਤੇ ਆ ਗਿਆ ਹੋਇਆ, ਮੌਸਮ ਤੇ ਆ ਸਰਦੀ ਦਾ। ਗਿਆ, ਸਹੀ ਤੇ ਗੱਲ। ਕੀ ਗਾਹਕ ਆ ਰਿਹਾ ਦਸਤਾਨੇ ਲੈਣ? ਗਾਹਕ ਉਹੀ ਆਏਗਾ ਜਿਹਦੇ ਕੋਲ ਪੈਸੇ ਹੋਣਗੇ, ਜਿਹਦੇ ਕੋਲ ਪੈਸੇ ਹੀ ਕੋਈ ਨਹੀਂ ਉਹ ਕਿਸ ਤਰ੍ਹਾਂ ਲਏਗਾ। ਤੁਹਾਡੀ ਇਹ ਛੋਟੀ ਦੁਕਾਨ ਕਿਰਾਇਆ ਕਿੰਨਾ ਹੈ ਇਹਦਾ? ਇਹਦਾ ਹੋਣਾ ਕੋਈ, ਇਹ ਤੇ ਅਲਹਮਦੁਲਿਲਾ ਆਪਣੀ ਹੈ। ਅੱਛਾ, ਤੁਹਾਡੀ 50-60 ਹਜ਼ਾਰ ਰੁਪਇਆ ਕਿਰਾਇਆ ਹੈ ਵੇ ਛੋਟੀ ਜੀ ਦੁਕਾਨ ਦਾ। ਅੱਛਾ, ਹੁਣ ਤਾਂ ਸਟਾਲ ਵਗੈਰਾ ਤਾਂ ਮੇਰਾ ਵੈਸੇ ਵੀ ਨਹੀਂ ਲੱਗਣ ਦੇ ਰਹੇ। ਨਹੀਂ ਉਹ ਨਹੀਂ, ਉਹ ਅੱਡੇ ਛੱਡੇ ਚੁਕਵਾਤੇ ਉਹਨਾਂ ਨੇ ਸਾਰੇ। ਬਿਲਕੁਲ ਸਫਾਇਆ ਕਰ ਦਿੱਤਾ। ਬਿਲਕੁਲ ਸਫਾਇਆ ਕਰਤਾ। ਕੀ ਸਮਝਦੇ ਹੋ, ਅੱਛਾ ਇਕਦਾਮ ਕੀਤਾ ਵੈਸੇ? ਦੇਖਿਆ ਜਾਏ ਤਾਂ ਚੰਗਾ ਵੀ ਹੈ ਤੇ ਇੱਕ ਹਿਸਾਬ ਨਾਲ ਗਲਤ ਵੀ ਹੈ। ਵੀ ਗਰੀਬ ਬੰਦੇ ਦਾ ਰੋਜ਼ਗਾਰ ਲੱਗਿਆ ਹੋਇਆ ਗਰੀਬ ਬੰਦੇ ਦਾ ਰੋਜ਼ਗਾਰ ਹੈ, ਉਹਦੇ ਨਾਲ ਜ਼ਾਹਰੀ ਗੱਲ ਹੈ ਉਹ ਪਿੱਛੋਂ ਦੁਕਾਨਦਾਰ ਨਾਲ ਅਟੈਚ ਹੋਇਆ, ਦੁਕਾਨਦਾਰ ਪਿੱਛੇ ਫੈਕਟਰੀ ਵਾਲਿਆਂ ਨਾਲ ਅਟੈਚ ਹੋਇਆ। ਸਾਰਾ ਸਰਕਲ ਅੱਲਾਹ ਤਾਲਾ ਨੇ ਬਣਾਇਆ, ਬਿਲਕੁਲ ਚੱਲ ਔਰ ਰੁਕਦਾ ਪਿਆ। ਰੁਕ ਕੀ ਰਿਹਾ, ਰੁਕ ਗਿਆ। ਗਾਹਕ ਇੱਥੇ ਕਹਿ ਰਿਹਾ ਕਿ ਦੁਕਾਨਦਾਰਾਂ ਨੇ ਵੀ ਬੜਾ ਰੇਟ ਵਧਾ ਦਿੱਤਾ। ਕਿ ਸਮਝਦੇ ਹੋ ਠੀਕ ਹੈ ਗੱਲ? ਨਹੀਂ, ਦੁਕਾਨਦਾਰ ਹੁਣ ਇੱਕ ਚੀਜ਼ ਦੀ ਮਹਿੰਗੀ ਪਿੱਛੋਂ ਹੋ ਗਈ ਹੈ ਤੇ ਦੁਕਾਨਦਾਰ ਦੀ ਤਾਂ ਕਮਾਈ ਉਨੀ ਹੀ ਹੈ। ਹਾਂ, ਉਹਨੇ ਕਿਰਾਇਆ ਵੀ ਦੇਣਾ, ਉਹਨੇ ਕਿਰਾਇਆ ਵੀ ਦੇਣਾ, ਉਹਨੇ ਸਾਰੇ ਖਰਚਾ ਉਹਨੇ ਦੁਕਾਨ 'ਚੋਂ ਹੀ ਕੱਢਣੇ ਨੇ। ਹਾਂ, ਉਹ ਫਿਰ ਸਾਰਾ ਬੰਦੇ ਨੂੰ ਮੈਨੇਜ ਕਰਨਾ ਚਾਹੀਦਾ ਤੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਯਾਰ ਹਰ ਪਾਸੇ ਮਹਿੰਗਾਈ ਹੋ ਗਈ ਹੈ। ਹਾਲੀ ਦੁਕਾਨਦਾਰ ਨਹੀਂ ਕਰਦਾ ਪਿਆ, ਕਿਸੇ ਵੀ ਪਾਸੇ ਚੱਲ ਜਾਓ ਤੁਸੀਂ, ਉਹ ਕੱਪੜੇ ਲੈਣ ਚੱਲ ਜਾਓ, ਜੁੱਤੀ ਲੈਣ ਚੱਲ ਜਾਓ, ਕੋਈ ਹੋਰ ਕੋਈ ਪਰਦੇ ਸ਼ਰਦੇ ਕਲੀਨ ਜਿੱਧਰ ਵੀ ਚੱਲ ਜਾਓ, ਹਰ ਪਾਸੇ ਮਹਿੰਗਾਈ ਹੋਈ ਹੈ। ਚਲੋ ਆਖਰੀ ਸਵਾਲ ਤੁਹਾਡੇ ਕਿ ਵੀ ਲੰਡਾ ਬਾਜ਼ਾਰ 'ਚ ਹੁਣ ਆਵਾਮ ਵਾਸਤੇ ਉਹ ਸਹੂਲਤਾਂ ਨਹੀਂ ਰਹਿ ਗਈਆਂ ਜਿਹੜੀਆਂ ਕਿਸੇ ਦੌਰ 'ਚ ਹੁੰਦਾ ਸੀ ਕਿ ਲੰਡਾ ਬਾਜ਼ਾਰ ਸਸਤੀਆਂ ਚੀਜ਼ਾਂ ਮਿਲ ਜਾਣਗੀਆਂ। ਸਸਤੇ ਤੋਂ ਸਸਤਾ ਤੁਹਾਨੂੰ ਦੱਸਿਆ ਕਿ ਚਾਹੋ ਵੀ ਨਾ ਤੇ ਫਿਰ ਵੀ ਨਹੀਂ ਹੈ। ਗੱਲ ਇਹ ਹੈਗੀ ਹੈ ਕਿ ਮਹਿੰਗਾਈ ਹੋ ਗਈ ਹੈ, ਆਵਾਮ ਨੇ ਨਹੀਂ ਕੀਤੀ, ਪਿੱਛੋਂ ਦੀ ਮਹਿੰਗਾਈ ਹੋਈ ਹੈ। ਉਹ ਹਰ ਬੰਦਾ ਪਰੇਸ਼ਾਨ ਹੋ, ਕਹਿੰਦਾ ਮੇਰੇ ਥੋੜੇ ਜਿਹੇ ਨੇ, ਜਿਹਦੇ ਕੋ ਵੀ ਚੱਲਿਓ ਕਹਿੰਦਾ ਮੇਰੇ ਥੋੜੇ ਜਿਹੇ ਪਿੱਛੋਂ ਮਹਿੰਗੀ ਹੈ ਭਾਈ। ਗੱਲ ਇਹ ਹੈਗੀ। ਚਲੋ ਬਾਕੀ ਅੱਲਾਹ ਤਾਲਾ ਰਹਿਮ ਕਰੇ, ਅੱਲਾਹ ਤਾਲਾ ਹਾਲਾਤ ਬਿਹਤਰ ਕਰੇ ਪਾਕਿਸਤਾਨ ਦੇ। ਬਸ ਹੁਣ ਨਜ਼ਰ ਆ ਰਹੀ ਸੂਰਤ ਹਾਲ ਕੇ ਬਿਹਤਰੀ ਆਏਗੀ। ਬਸ ਅੱਲਾਹ ਬਿਹਤਰ ਕਰੇਗਾ ਭਾਈ ਨੇ, ਬਸ ਅੱਲਾਹ ਤੇ ਡੋਰੀ ਸੁੱਟੀ ਹੈ, ਨਜ਼ਰ ਤੇ ਕੁਛ ਨਹੀਂ ਆ ਰਿਹਾ ਵੈਸੇ। ਦੂਰ ਦੂਰ ਤੱਕ ਨਹੀਂ ਆ ਰਿਹਾ। ਉਮੀਦ ਰੱਖੀ ਕਿ ਅੱਲਾਹ ਖੈਰ ਉਮੀਦ ਤੇ ਤੁਹਾਨੂੰ ਪਤਾ, ਉਮੀਦ ਤੇ ਦੁਨੀਆ ਕਾਇਮ ਹੈ, ਉਮੀਦ ਤੇ ਹੈ ਵੇ। ਬਾਕੀ ਅੱਲਾਹ ਖੈਰ ਕਰੇਗਾ, ਅੱਲਾਹ ਖੈਰ ਕਰੇਗਾ। ਸ਼ੁਕਰੀਆ ਜੀ।
अस्सलाम वालेकुम। वालेकुम अस्सलाम जी। बाजार आए हो, कुछ शॉपिंग वगैरह करना आए हो सर? शॉपिंग कर रहे हैं और मार्केट फिर रहे हैं। महंगाई ਦੇ ਨਾਲ ਕਮਰ ਹਰ ਬੰਦੇ ਦੀ ਟੁੱਟ ਚੁੱਕੀ ਹੈ। ਮਹਿੰਗਾਈ ਨੇ ਅੱਛਾ, ਅਸੀਂ ਦੇਖ ਰਹੇ ਹਾਂ ਲੰਡਾ ਬਾਜ਼ਾਰ ਤਾਂ ਹੁਣ ਉਹ ਗਿਰਿਆ ਨਹੀਂ। ਲੰਡਾ ਬਾਜ਼ਾਰ ਇੱਥੇ ਪਹਿਲੇ ਜਿਹੜਾ ਲੰਡੇ ਦਾ ਸਮਾਨ ਹੁੰਦਾ ਸੀ, ਸਮਾਨ ਉਹਦੀ ਵਜ੍ਹਾ ਇਹ ਹੈ ਕਿ ਚੀਜ਼ਾਂ ਬਹੁਤ ਮਹਿੰਗੀਆਂ ਨੇ ਔਰ ਬਾਹਰ ਜਾ ਕੇ ਉਹਨੇ ਮਹਿੰਗੀਆਂ ਸੇਲ ਹੋ ਰਹੀਆਂ ਔਰ ਜੋ ਲੋਕ ਇੱਥੇ ਆ ਰਹੇ ਨੇ ਉਹ ਵੀ ਪਰੇਸ਼ਾਨ ਨੇ ਕਿ ਕੀ ਵੀ ਕਰੀਏ। ਉਹ ਚੀਜ਼ਾਂ ਤਾਂ ਲੱਭ ਹੀ ਨਹੀਂ ਰਹੀਆਂ ਉੱਥੇ ਹੁਣ। ਕੋਈ ਗਰਮ ਕੋਟੀ, ਅੱਧਾ ਕੋਈ ਘੰਟਾ ਹੋ ਗਿਆ ਅਜੇ ਤੱਕ ਕੋਈ ਚੀਜ਼ ਨਹੀਂ ਮਿਲ ਤੁਸੀਂ ਵੈਸੇ ਲੈਣ ਕੀ ਆਏ ਸੀ? ਬੱਚਿਆਂ ਦੇ ਕੱਪੜੇ। ਅੱਛਾ, ਸਰਦੀਆਂ ਵਾਸਤੇ ਸਰਦੀਆਂ ਵਾਸਤੇ। ਕੁਝ ਨਹੀਂ ਮਿਲ ਰਿਹਾ? ਕੁਝ ਨਹੀਂ ਮਿਲ ਰਿਹਾ। ਇੱਥੇ ਤਾਂ ਨਵੀਆਂ ਚੀਜ਼ਾਂ ਮੇਰੇ ਖਿਆਲ ਹੁਣ ਮਿਲ ਰਹੀਆਂ ਤੇ ਉਹ ਵੀ ਰੇਟ ਬੜੇ ਉਹ ਜ਼ਿਆਦਾ ਰੇਟ ਨੇ। ਜ਼ਿਆਦਾ ਨੇ। ਜਿਸ ਮਕਸਦ ਲਈ ਆਏ ਉਹ ਵੀ ਮਕਸਦ ਪੂਰਾ ਨਹੀਂ ਹੋ ਪਾ ਰਿਹਾ। ਅੱਛਾ, ਇਹ ਚੀਜ਼ ਪਰੇਸ਼ਾਨੀ ਬੜੀ ਹੈ। ਮਹਿੰਗਾਈ ਨੇ ਮੇਰੇ ਖਿਆਲ ਹਰ पूरे पाकिस्तान ऐसे हर महंगाई की वजह तो हर शख्स परेशान होया खड़ोता है कि असी करना की और हुकूमत को चाहिए बजाय अपने तरमीमा करने के बजाय कि अवाम से ਕੋਈ ਕਹਿ ਰਹੇ ਨੇ ਆਵਾਮ ਦੇ ਹੱਕ 'ਚ ਹੀ ਤਰਮੀਮਾਂ ਕਰ ਰਹੇ ਆ। वो अपने हक च कर रहे हैं अवाम के हक च तरमीम नाल अवाम का पेट भरना तरमीम नाल अवाम का कोई पेट नहीं रोजगार ना बनना है। पैरा फोर्स बनाई है वो लहदा अपनी करप्शन के उत्ते रूज से चलती किसी को कोई फायदा नहीं सिर्फ अपनी करप्शन बना रहे लोगों को आ रहे हैं हटा रहे हैं सब कुछ अपनी लुੱਟ ਮਾਰ ਕਰ ਰਹੇ ਆਉਣ ਵਾਲੇ ਵਕਤ 'ਚ ਬਿਹਤਰੀ ਨਜ਼ਰ ਆਉਂਦੀ ਕੋਈ ਬਿਹਤਰੀ ਨਜ਼ਰ ਨਹੀਂ ਆਉਂਦੀ। ਤੁਹਾਡੀ ਦੁਆ ਕਰਨੇ ਆ ਤੁਹਾਨੂੰ ਕੋਈ ਇੱਥੇ ਬੱਚਿਆਂ ਵਾਸਤੇ ਅੱਛੀਆਂ ਤੇ ਗਰਮ ਚੀਜ਼ਾਂ ਮਿਲ ਜਾਣ। ਮਿਹਰਬਾਨੀ। ਲੰਡਾ ਬਾਜ਼ਾਰ ਦੇਖ ਰਹੇ ਅਸੀਂ, ਲੰਡਾ ਬਾਜ਼ਾਰ ਬੜਾ ਬਦਲ ਗਿਆ ਆ ਪਹਿਲੇ ਨਾਲੋਂ। ਬਸ ਭਾਵੇਂ ਤੁਹਾਡੇ ਸਾਹਮਣੇ ਹੀ ਹੈ ਹਾਲਾਤ ਵਕਤ ਦੇ ਨਾਲ ਸਭ ਕੁਝ ਤੁਹਾਡੇ ਕੋਲ ਵੀ ਨਵੀਆਂ ਚੀਜ਼ਾਂ ਨੇ, ਲੰਡੇ ਦਾ ਕੋਈ ਸਮਾਨ ਨਹੀਂ? ਲੰਡਾ ਭਾਵੇਂ ਮਹਿੰਗਾ ਹੀ ਬਹੁਤ ਹੋ ਗਿਆ, ਕੀ ਕਰੀਏ। ਅੱਛਾ, ਲੰਡਾ ਜ਼ਿਆਦਾ ਮਹਿੰਗਾ ਹੋ ਗਿਆ ਇਸ ਵੇਲੇ ਨਹੀਂ ਕਹਿੰਦੇ। ਇਸ ਲਈ ਲੰਡਾ ਜਿਹੜਾ ਨਾ ਖਤਮ ਕਰਕੇ ਉਹਨੇ ਸਾਰੇ ਨਵੀਆਂ ਦੁਕਾਨਾਂ ਸ਼ੁਰੂ ਕਰ ਦਿੱਤੀਆਂ। ਹੁਣ ਕੋ ਗਾਹਕ ਸ਼ਾਕ ਆ ਰਿਹਾ ਫਿਰ ਇੱਥੇ? ਬਸ ਹਾਂਜੀ, ਇਹ ਭਾਵੇਂ ਹਾਲੇ ਤੇ ਤੁਹਾਨੂੰ ਪਤਾ ਸੀਜ਼ਨ ਹੈਗਾ ਹਾਲੇ, ਦੇਖੋ ਕੰਮ ਕੋਈ ਰੌਣਕਾਂ ਲੱਗੀਆਂ ਨੇ ਸਰਦੀਆਂ ਨਾਲ? ਬਿਹਤਰ ਇਹ ਹੈਗਾ ਕਿ ਬਿਹਤਰ ਹੋਈ ਹੈ ਜਿਹੜਾ ਸਰਦੀ ਦੀ ਹਾਲੇ ਤਾਂ ਆਮਦ ਨਹੀਂ ਹੈ, ਲੇਕਿਨ ਫਿਰ ਵੀ ਪਹਿਲੇ ਨਾਲੋਂ ਬਿਹਤਰ ਹੋ ਗਿਆ। ਦਸੰਬਰ ਚੜਨ ਵਾਲਾ ਹੈ। ਹਾਂਜੀ, ਲੇਕਿਨ ਉਹ ਜਿਹੋ ਜਿਹੇ ਪਹਿਲੇ ਵਕਤ ਹੈਗੇ ਸੀ ਨਾ ਉਹ ਜਿਹੇ ਹੁਣ ਨਹੀਂ ਨਾ ਰਹੇ। ਗਾਹਕ ਪਹਿਲੇ ਹੁੰਦਾ ਸੀ, ਹੁਣ ਉਹੋ ਜਿਹਾ ਹਿਸਾਬ ਹੀ ਨਹੀਂ ਹੈ। ਮਹਿੰਗਾਈ ਬਹੁਤ ਹੋ ਗਈ ਹੈ, ਭੈਣ ਕੀ ਕਰੀਏ, ਹਰ ਬੰਦਾ ਤੇ ਪਰੇਸ਼ਾਨ ਹੈ। ਅੱਛਾ ਸਰ, ਤੁਸੀਂ ਕੀ ਕਹਿੰਦੇ ਹੋ ਲੰਡੇ ਦਾ ਜਿਹੜਾ ਸਮਾਨ ਸੀ ਇੱਥੇ ਉਹ ਕਿੱਧਰ ਗਿਆ ਸਾਰਾ? ਲੋਕ ਬੜੇ ਸ਼ੌਕ ਨਾਲ ਆਉਂਦੇ ਸਨ ਲੈਣ। ਬਸ ਸਰ ਜੀ, ਇਹ ਪਿੱਛੇ ਹੈ ਪਠਾਣਾ ਨੇ ਮਾਰਕੀਟ ਬਣਾਈ ਹੈ ਕਿ ਨਵੀਂ ਲੰਡੇ ਦੀ। ਅੱਛਾ, ਉਧਰ ਜ਼ਿਆਦਾ ਕਸਟਮਰ ਉਧਰ ਜਾ ਰਹੀ ਹੈ ਤੇ ਨਵਾਂ ਮਿਕਸ ਹੀ ਲਾਇਆ ਹੈ ਇਹਨਾਂ ਨੇ। ਇੱਧਰ ਦੁਕਾਨਾਂ ਵਗੈਰਾ ਹੁੰਦੀਆਂ ਸਨ ਲੰਡੇ ਦੀਆਂ, ਇੱਧਰ ਤਾਂ ਬਿਲਕੁਲ ਹੀ ਚੇਂਜ ਹੋ ਗਿਆ ਬਸ ਉਹ ਗਾਰਮੈਂਟ ਦਾ ਜ਼ਿਆਦਾ ਬਣ ਗਿਆ ਹੀ ਹੈ। ਅੱਛਾ, ਸਾਰਾ ਤੋ ਗਾਹਕ ਸ਼ਾਕ ਆ ਰਿਹਾ ਫਿਰ? ਗਾਹਕ ਸ਼ਾਕ ਇਹਦੇ ਪੀਰੋ ਫੋਰਸ ਹੀ ਆ ਰਹੀ ਹੈ। ਗਾਹਕ ਨਹੀਂ ਆ ਰਿਹਾ। ਲੋਕੀ ਦੌੜ ਕੇ ਅੰਦਰ ਚਲੇ ਜਾਂਦੇ ਜੇ ਵਿਚਾਰੇ, ਕਈਆਂ ਨੂੰ ਚਲਾਨ ਕਰ ਰਹੀ ਹੈ, ਜੁਰਮਾਨੇ ਕਰ ਰਹੀ ਹੈ। ਇਹ ਤਾਂ ਸਰਦੀਆਂ ਆ ਗਈਆਂ ਨੇ, ਹੁਣ ਕੋਈ ਇਸ ਮਹੀਨੇ ਦਾ ਬਿੱਲ ਆਇਆ ਜੀ ਹਾਲੀ ਕਿ ਨਹੀਂ ਆਇਆ? ਨਹੀਂ ਆਈ ਆਣਾ ਪਤਾ ਲੱਗੇਗਾ ਵੀ ਸਰਦੀਆਂ 'ਚ ਕੀ ਬਣਿਆ। ਬਸ ਮੈਨੂੰ ਯਕੀਨ ਕਰੋ 10,000 12,000 ਹੈ ਫਰੀ ਹੈਗੀ ਹੈ। ਇੱਕ ਪੱਖਾ ਹੀ ਹੈ ਮੇਰੇ ਘਰ। ਅੱਛਾ, ਇੱਕ ਫ੍ਰਿਜ ਜੇ, ਵਾਸ਼ਿੰਗ ਮਸ਼ੀਨ ਵੀ ਨਹੀਂ ਹੈਗੀ ਤੇ ਇਹ ਚੀਜ਼ ਹੈਗੀ ਹੈ ਤੇ 10-12,000 ਬਿੱਲ ਆ ਰਿਹਾ। 10-12,000 ਰੁਪਏ ਬਿੱਲ ਆ ਰਿਹਾ। ਕਹਿ ਰਹੇ ਸਨ ਬਿੱਲ ਘਟਾਵਾਂਗੇ ਜੀ, ਹੁਕੂਮਤ ਕਹਿ ਰਹੀ ਸੀ। ਅੱਲਾ ਕਰੇ ਬਿਹਤਰੀ ਨਜ਼ਰ ਆਉਂਦੀ ਜਾਣ ਵਾਲੇ ਇਲਾਜ ਨਹੀਂ, ਲੇਕਿਨ ਤੁਹਾਡੀ ਗੱਲ ਮੇਰੇ ਖਿਆਲ 'ਚ ਅੱਗੇ ਜਾਣ ਵਾਲੀ ਹੈ ਕਿ ਗਾਹਕ ਨਹੀਂ ਆ ਰਿਹਾ, ਪੇਰਾ ਵਾਲੇ ਆ ਰਹੇ ਨੇ। ਸਰ ਕਿੰਨੇ ਸਾਲ ਤੋਂ ਬੈਠੇ ਹੋ? ਸਰ ਮੈਨੂੰ 25 ਸਾਲ ਹੋ ਗਏ ਮੈਨੂੰ ਲੰਡੇ 'ਚ। ਅੱਛਾ ਸਰ, ਅਸੀਂ ਦੇਖ ਰਹੇ ਹਾਂ ਕਿ ਲੰਡਾ ਬਾਜ਼ਾਰ 'ਚ ਹੁਣ ਉਹ ਲੰਡੇ ਵਾਲਾ ਕੰਮ ਰਹਿ ਨਹੀਂ ਗਿਆ ਉਸ ਤਰ੍ਹਾਂ ਦਾ। तो सर महंगाई है, मकसद कहना है जिसकी 1 लाख 1.5 लाख तनख्वाह की ना उसकी पूरी नहीं पड़ रही। क्यों? उसने घर भी देखने हैं, बैग भी देखने हैं, दवाई दौड़ी भी देखनी, दुनिया भी, दोनों पॉइंट देखने उसने। ਉਹਨੇ ਰੋਟੀ ਪੂਰੀ ਕਰਨੀ ਹੈ ਕਿ ਸ਼ਾਮਾਂ ਖਰੀਦਣੀਆਂ ਨੇ? हाँ जी, पहला पॉइंट किचन। आज किचन पूरा हो बड़ी गल है उस्ताद जी, महंगाई का दौर है उस्ताद जी, गल तो हैगी ना बहुत मुश्किल है। गरीब तो मांग के खा रहे हैं, गरीब तो डबल ही जा रहे हैं। जो स्पेस ने काटना सूट ही पाना है, घड़ी भी पानी, जुत्ती भी पानी, ऐसे नहीं करना, उसने ऐसे रहना है, वो तो मर गया बेचारा। ਅੱਛਾ, ਲੰਡੇ ਦਾ ਕੰਮ ਕੀ ਮਹਿੰਗਾ ਹੋਣ ਦੀ ਵਜ੍ਹਾ ਤੋਂ ਹੀ ਘਟ ਗਿਆ ਇੱਥੇ? ਉਹ ਸਰ ਜੇ 20,000 ਦਾ ਬੰਡਲ ਸੀ ਹੁਣ 1.5 ਲੱਖ ਦਾ ਬੰਡਲ ਹੈ। ਉਹ ਸੋਨਾ ਚਾਂਦੀ ਬਹੁਤ ਪੈਸੇ ਪੂਰੇ ਕਰਨੇ ਕਵਰ ਇਹਨਾਂ ਨੂੰ। ਉਹ 10,000 ਜੈਕਟ 5,000 ਦੀ, 2,000 ਦੀ, 500 ਦੀ ਹੈ, 200 की भी है। लोग कहते हैं तो है ही लंडे दी, असि क्यों इन्ने पैसे भरिए? इसे वजह तो आ नहीं रही होनी आवाम में। नहीं सर, आ रही है बात में, गल उधर ही आ गई। पहला पॉइंट किचन है। अच्छा, किचन पूरा करेंगे, ये फालतू चीज़ें ना सुनी बात ये है। हाँ। मेरे पास पड़ी है कितने 3 साल हो गए ने, मैं यूज़ कर रहे हैं, निकाली फिर नहीं कि नहीं। ऐसे की समझते हो लंडे बाजार दी रौनकां अगे नालों घट गईयां? हाँ जी सर, जो गुजर गया वो ख्वाब सी, ए हकीकत है। चलो मेहरबानी जी, शुक्रिया। ਅਸੀਂ ਦੇਖ ਰਹੇ ਹਾਂ ਰੌਣਕਾਂ ਬੜੀਆਂ ਘਟ ਗਈਆਂ ਨੇ ਲੰਡਾ ਮਾਰਕੀਟ 'ਚ। ਕੀ ਸਮਝਦੇ ਹੋ ਵਾਕਈ ਆਵਾਮ ਘਟ ਗਈ ਹੁਣ? ਭਾਜਨ ਲੰਡੇ ਦਾ ਮਾਲ ਇੱਕ ਤੇ ਮਹਿੰਗਾ ਬੜਾ ਹੋ ਗਿਆ ਤੇ ਇੱਕ ਡਿਊਟੀ ਲੱਗ ਗਈ ਇਹਦੇ ਤੇ। ਇਸ ਵੇ ਤੋਂ ਇਹਦੇ ਰੌਣਕ ਖਤਮ ਹੋ ਗਈ, ਨਾਲੇ ਪੈਰਾ ਫੋਰਸ ਸਾਨੂੰ ਜੀ ਨਹੀਂ ਦੇ ਰਹੀ। ਪੈਰਾ ਫੋਰਸ ਬਹੁਤ ਜ਼ਿਆਦਾ ਤੰਗ ਕਰ ਰਹੀ ਹੈ। ਅੱਛਾ, ਬੈਠਣ ਨਹੀਂ ਦੇ ਰਹੀ ਤੁਹਾਨੂੰ ਕਿਸੇ ਵੀ ਜਗ੍ਹਾ? ਗਰੀਬ ਨਾਲ ਜ਼ਿਆਦਤੀ ਹੋ ਰਹੀ ਹੈ। ਕਿਉਂਕਿ ਮੈਂ ਦੇਖ ਰਿਹਾ ਵੱਡੀਆਂ ਦੁਕਾਨਾਂ ਤੇ ਇੱਥੇ ਉਹ ਰਹਿ ਨਹੀਂ ਗਈਆਂ ਹੋਣੀਆਂ ਲੰਡੇ ਵਾਲੀਆਂ,
ਤੇ ਤੁਸੀਂ ਜਿਹੜੇ ਸਟਾਲ ਸੀ ਅਗਰ ਉਹ ਵੀ ਚੁੱਕੇ ਗਏ ਤੇ ਪਿੱਛੇ ਲੰਡਾ ਬਾਜ਼ਾਰ 'ਚ ਲੰਡੇ ਦਾ ਕੀ ਬਚਿਆ? ਵਜਨ ਐਨੀ ਕਮਾਈ ਨਹੀਂ ਹੁੰਦੀ ਜਿੰਨਾ ਪੈਰਾ ਫੋਰਸ ਸਾਨੂੰ ਚੁੱਕ ਕੇ ਲੈ ਜਾਂਦੀ ਹੈ। ਇੰਨੇ ਜੁਰਮਾਨੇ 20,000 30,000 40,000 ਸਾਨੂੰ ਜੁਰਮਾਨਾ ਦੇ ਦਿੰਦੀ ਹੈ। ਐਨੀ ਸੇਲ ਨਹੀਂ ਹੈ। ਇਸ ਵੇਲੇ ਤੋਂ ਇਹਦੇ ਅੱਡੇ ਘਟ ਗਏ ਨੇ, ਬਹੁਤ ਜ਼ਿਆਦਾ ਘਟ ਗਏ ਨੇ। ਲੰਡਾ ਮਾਰਕੀਟ ਸੀ ਜਿਹੜੀ ਇੱਕ ਦੌਰ ਪਹਿਲੇ, ਤੁਸੀਂ ਕਿੰਨੇ ਦੇਰ ਦੇ ਇੱਥੇ ਕੰਮ ਕਰ ਰਹੇ ਹੋ? ਸਾਨੂੰ ਇੱਥੇ ਹੋ ਗਏ ਨੇ 15 ਤੋਂ 20 ਸਾਲ ਹੋ ਗਏ ਆ। 15 ਤੋਂ 20 ਸਾਲ ਪਹਿਲੇ ਜੋ ਮਾਹੌਲ ਸੀ ਜਾਂ ਕੋਈ 5-6 ਸਾਲ ਪਹਿਲੇ ਹੀ ਜਿਹੜਾ ਮਾਹੌਲ ਸੀ ਹੁਣ ਉਹ ਨਜ਼ਰ ਨਹੀਂ ਆ ਰਿਹਾ। ਕੋਈ ਲੰਡੇ ਦੀਆਂ ਦੁਕਾਨਾਂ, ਕੋਈ ਇੱਕ ਗਰੀਬ ਬੰਦਾ ਜਿਹੜਾ ਸਰਦੀਆਂ ਸ਼ੁਰੂ ਹੁੰਦੀਆਂ ਸਨ ਉਹ ਠੰਡਾ ਜਿਹੜਾ ਗਰਮ ਕੋਟੀ ਲੈਣ ਆਉਂਦਾ ਸੀ, ਉਹਨੂੰ ਹੁਣ ਉਹ ਕਿੱਥੋਂ ਮਿਲੇਗੀ ਉਹ ਸਸਤੀ ਕੋਟੀ? ਸਸਤੀ ਕੋਟੀ ਇਧਰੋਂ ਹੀ ਮਿਲਦੀ ਸੀ ਪਹਿਲੇ, ਲੇਕਿਨ ਹੁਣ ਜਿਹੜਾ ਇਧਰੋਂ ਲੰਡਾ ਬਾਜ਼ਾਰ ਸਾਰਾ ਖਤਮ ਕਰ ਦਿੱਤਾ ਹੈ। ਜ਼ਿਆਦਾ ਸਾਨੂੰ ਇਹ ਜਿਹੜੀਆਂ ਫੋਰਸਾਂ ਨਵੀਆਂ ਤੋਂ ਨਵੀਆਂ ਆ ਰਹੀਆਂ, ਮਹਿੰਗਾਈ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਜਿਹਦੀ ਵਜ੍ਹਾ ਤੋਂ ਇਧਰੋਂ ਸਾਰਾ ਕਾਰੋਬਾਰ ਹੀ ਡੈੱਡ ਹੋ ਗਿਆ ਹੈ। ਮਹਿੰਗਾਈ ਦੀ ਕੀ ਸੂਰਤ ਹਾਲ ਹੈ ਹੁਣ? ਇਹ ਕਸਟਮ ਦੀ ਵਜ੍ਹਾ ਤੋਂ ਹੀ ਰੇਟ ਵਧੇ ਨੇ ਜੀ, ਕਸਟਮ ਦੀ ਵਜ੍ਹਾ ਤੋਂ ਰੇਟ ਵਧੇ ਨੇ। ਕੀ ਰੇਟ ਹੈ ਹੁਣ ਤੁਹਾਡੇ ਕੋਲ? ਕੋਈ ਕੋਟੀ ਲੈਣ ਆਵੇ ਅਗਰ ਗਰਮ ਤੇ ਉਹਨੂੰ ਕਿੰਨੇ ਦੀ ਮਿਲ ਸਕਦੀ? 150 ਰੁਪਏ ਦੀ ਮੁਨਾਸਿਬ ਕੀਮਤ ਲਾਈ ਹੈ। ਇਹਦੇ 'ਚ ਜ਼ਿਆਦਾ 20-30 ਰੁਪਏ ਪੀਸ ਮਗਰ ਬਚਦੇ ਨੇ ਸਾਨੂੰ ਬਸ। ਪਹਿਲੇ ਕਮਾਈ ਜ਼ਿਆਦਾ ਸੀ, ਹੁਣ ਕਮਾਈਆਂ ਸਾਰੀ ਖਤਮ ਹੋ ਗਈਆਂ। ਅੱਛਾ, ਲੰਡੇ 'ਚ ਬੜਾ ਅੱਛਾ ਬ੍ਰਾਂਡਡ ਮਾਲ ਵੀ ਕਿਸੇ ਦੌਰ 'ਚ ਆਉਂਦਾ ਹੁੰਦਾ ਸੀ, ਉਹ ਵੀ ਆਉਂਦਾ ਤੁਹਾਡੇ ਕੋਲ ਹੁਣ? ਪਹਿਲੇ ਆਂਦਾ ਸੀ, ਹੁਣ ਨਹੀਂ। ਹੁਣ ਸਾਰਾ ਕਚਰਾ ਹੀ ਆ ਰਿਹਾ, ਹੁਣ ਸਾਰਾ ਹਲਕਾ ਮਾਲ ਆ ਰਿਹਾ। ਤੇ ਹਲਕਾ ਮਾਲ ਫਿਰ ਲੋਕ ਇੰਨਾ ਪਸੰਦ ਵੀ ਨਹੀਂ ਕਰ ਰਹੇ ਹੋਣੇ। ਹਾਂਜੀ, ਹਲਕਾ ਮਾਲ ਵੇਖ ਕੇ ਗਾਹਕ ਖਲੋਂਦਾ ਹੀ ਨਹੀਂ ਹੈ। ਤੁਹਾਨੂੰ ਪਸੰਦ ਆ ਗਿਆ ਕੋਟ? 1400 ਰੁਪਇਆ ਮੰਗ ਰਹੇ ਨੇ ਇਹਦਾ। ਇਹ 1400 ਚ ਮੁਨਾਸਬ ਨਹੀਂ ਲੱਗ ਰਿਹਾ ਤੁਹਾਨੂੰ? ਯਾਰ ਇਹ ਰੇਟ ਵਗੈਰਾ ਕੋਈ ਘੱਟ ਕਰੋ ਸਾਡੇ। ਇਹਦੇ ਬੜੀ ਗੱਲ ਹੈ ਤੇ ਬਾਜ਼ਾਰੋਂ ਜਿਹੜਾ ਨਾ ਆਮ ਲੰਡੇ ਚੋਂ ਜਿਹੜਾ 400 500 ਤੋਂ ਵੱਧ ਨਹੀਂ ਮਿਲ ਜਾਂਦਾ। ਅੱਛਾ ਬਜ਼ੁਰਗੋ, ਅਸੀਂ ਦੇਖ ਰਹੇ ਹਾਂ ਹੁਣ ਤਾਂ ਲੱਡੇ ਦਾ ਵੀ ਕਹਿ ਰਹੇ ਨੇ ਰੇਟ ਬਹੁਤ ਵੱਧ ਗਿਆ। ਬਹੁਤ ਰੇਟ ਹੈ ਨਾ। ਕਿਸੇ ਦੌਰ 'ਚ ਜਿਹੜੀ 400-500 ਦੀ ਚੀਜ਼ ਮਿਲਦੀ ਸੀ 1000-1500 ਦੀ ਹੋ ਗਈ। ਥੈਲਿਆਂ ਨਾਲ ਚੀਜ਼ਾਂ ਆਉਂਦੀਆਂ ਸੀ ਨਾ, ਤੇ ਗਰੀਬ ਆਦਮੀ ਫੋਰਡ ਕਰ ਲੈਂਦਾ ਸੀ, ਲੇਕਿਨ ਹੁਣ ਗਰੀਬ ਆਦਮੀ ਫੋਰਡ ਕਰਨ ਤੋਂ ਬਹੁਤ ਜ਼ਿਆਦਾ ਹੈਗਾ, ਬਹੁਤ ਜ਼ਿਆਦਾ। ਹੁਣ वो नहीं आ रही हैं समझ चीज़ें, वो चीज़ें समझ नहीं आ रही। अच्छा खान साहब, आप ये रेट कम नहीं करेंगे थोड़ा सा? यही है जनाब, जो पीछे सी चीज़ पीछे से महंगा। नहीं, आपने फाइनल रेट क्या बताया? फाइनल तो मैंने उसको बताया, मैं जो आपको मुनासिब लग रही है वही दे दो। कितना गया है? मैंने उसको तब बोला था 1200 का, गालिबन 1400 बोला था। 1400 बोला जी। अब हमारे कहने पे कुछ तो कम करेंगे और बस चाचा ने जड़ा वो उसको मर्जी होने बस दे दो, कोई बात नहीं। क्या जो मर्जी दे दे? बस चाचा उसको बोला आप इसको 800 दे दो, कोई बात नहीं। 800? हाँ बिल फाइनल। वो 800 पे आ गया जी बाबा जी। नहीं जी नहीं, मैं हाली भी महंगा है। मैं तो 500 अफोर्ड कर सकता, बड़ी छाल मारांगा, वो भी बहुत छाल। 500 जी लवोगे तुम? उन्होंने 500 जी लेना है। वो चाचा तेरे नहीं लेने ने की कर। वो चाचा कह रहे कि तेरे लेने वाली गल्ला नहीं कर रहे हो। नहीं नहीं, असल मैं तो ਵੇਖ ਰਿਹਾ ਇਸ ਤਰ੍ਹਾਂ ਨਾ ਦੇਪ ਵਾਲੀ ਹੋਵੇ ਤਾਂ ਸਾਨੀ ਨਾ ਬੰਦਾ ਸੁਬਹ ਨਮਾਜ਼ ਪੜਨ ਜਾਂਦਾ ਤੇ ਪਾ ਜਾਂਦਾ ਬੰਦ ਕਰ ਲੈਂਦਾ। हाँ खान साहब वो कह रहे हैं हमें नमाज पढ़ने के लिए जाया करना है। सही है कहना, मैंने इसको तो सवाब भी मिलेगा आपको? नहीं, सवाब तो बेशक मिलेगा। मैंने इसके जो चिट्टा बाल निकले, मैंने ऐसा ही समझ जो बाप जैसा, मैंने उसको इतना नहीं दे दिया। मैं कह रहा बस जो मुनासिब होते वही दे दो। बुजुर्गो तुसी भी थोड़ा रेट बता दो। जिन्नी जाती तुसी फाइनल है? हां मैं फाइनल। वो फाइनल दसी नहीं चाचा फिर नहीं ले सकते। आ रही है गाहक शाक आजकल? बस नॉर्मल ही है। अच्छा बुजुर्ग कुछ कहना चाहते ने सानू? की कहना चाहते? कह रहे मैं को 35 साल तो इत्थे बैठा हां। अच्छा ਤੇ ਉਹਨਾਂ ਨੂੰ ਪੁੱਛੋ ਕੋਈ ਗਾਹਕ ਸ਼ਾਕ ਆ ਰਿਹਾ ਅੱਜ ਕੱਲ? ਕਹਿੰਦੇ ਨਹੀਂ ਕੋਈ ਕੰਮ ਇੰਨਾ ਖਾਸ ਕੰਮ ਨਹੀਂ। ਕੋਈ ਨਹੀਂ, ਕੰਮ ਠੱਪ ਹੋਇਆ ਪਿਆ ਅੱਜ ਕੱਲ। ਕੰਮ ਠੱਪ ਹੋਇਆ ਪਿਆ। ਕੀ ਵਜ੍ਹਾ ਕੀ ਸਮਝਦੇ ਨੇ? ਇੱਕ ਤੇ ਸਾਡੀਆਂ ਤਰਪਾਲਾਂ ਤੋਂ ਖਤਮ ਹੋ ਗਈਆਂ ਨੇ। ਅੱਛਾ, ਤਰਪਾਲਾਂ ਉਤਾਰ ਦਿੱਤੀਆਂ ਨੇ? ਫੋਰਸ ਲਗਾਉਣ ਨਹੀਂ ਦਿੰਦੀ। ਪੈਰਾ ਫੋਰਸ ਉਠਾ ਦਿੰਦੀ ਇੱਥੋਂ? ਉਠਾ ਦਿੰਦੀ ਇੱਥੋਂ। ਤੁਹਾਨੂੰ ਬੈਠਣ ਨਹੀਂ ਦਿੰਦੀ ਇੱਥੇ? ਗਰੇਬਾਨ ਤੋਂ ਪਕੜ ਕੇ ਕਹਿੰਦੇ ਨੇ। ਇਸ ਵਜ੍ਹਾ ਤੋਂ ਕੰਮ ਡਿਸਟਰਬ ਹੋਇਆ ਹੈ। ਕਾਫੀ ਡਿਸਟਰਬ। ਗਾਹਕ पे ਕਿਸ ਤਰ੍ਹਾਂ ਆਵੇ? ਤਕਰੀਬਨ ਕੋ ਕਹਿੰਦੇ 35-40 ਸਾਲ ਤੋਂ ਮੈਂ ਇੱਥੇ ਬੈਠਿਆ ਹਾਂ। ਨਹੀਂ ਤੁਹਾਨੂੰ ਕੋਈ ਮੁਤਬਾਦਲ ਜਗ੍ਹਾ ਤਾਂ ਨਹੀਂ ਕਹਿੰਦੇ ਇਸ ਤੋਂ ਇਲਾਵਾ? ਨਹੀਂ ਕੋਈ ਵੀ ਨਹੀਂ। ਉਹ ਤਾਂ ਸੋ ਚਾਹੁੰਦੇ ਨੇ ਕਿ ਮੈਨੂੰ ਕੋਈ ਐਸੀ ਜਗ੍ਹਾ ਮਿਲ ਜਾਵੇ ਜਿੱਥੇ ਮੈਂ ਇੱਜ਼ਤ ਦੇ ਨਾਲ ਬੈਠ ਕੇ ਸਾਰਾ ਕੰਮ ਕਰਾਂ, ਲੇਕਿਨ ਨਹੀਂ ਕੋਈ। ਕਿਸੇ ਦੁਕਾਨ ਅੱਗੇ ਵੀ ਨਹੀਂ ਲਗਾਉਣ ਦਿੰਦੇ ਹੁਣ ਤੁਹਾਨੂੰ? ਨਹੀਂ ਨਹੀਂ, ਦੁਕਾਨ ਵਾਲਿਆਂ ਨੂੰ ਆਪ ਨੂੰ ਨਹੀਂ ਲਗਾਉਣ ਦਿੰਦੇ, ਬਾਹਰ ਦੇ ਉਹਨਾਂ ਨੂੰ ਕਿੱਥੇ ਬਿਠਾਉਣਗੇ। ਨਹੀਂ ਤੇ ਤੁਹਾਨੂੰ ਉਹਨਾਂ ਨੇ ਸੁਣਿਆ ਕਿ ਬੋਲ ਨਹੀਂ ਸਕਦੇ, ਆਦੇ ਮਿਹਨਤ ਮਜ਼ਦੂਰੀ ਕਰ ਰਹੇ ਨੇ, ਕੋਈ ਆ ਕੇ ਫਿਰ ਵੀ ਬਦਤਮੀਜ਼ੀ ਵਗੈਰਾ ਕਰਦੇ ਨੇ ਜਾਂ? ਸਰ ਉਹ ਤੇ ਆਪਣੀ ਡਿਊਟੀ ਅਦਾ ਕਰਦੇ ਪਏ ਨੇ। ਮੈਨੂੰ ਕੋਈ ਐਸੀ ਜਗ੍ਹਾ ਦਿਓ ਜਾਂ ਤੇ ਰੇੜੀ ਕੋਈ ਲਗਵਾ ਦਿਓ। ਤੁਸੀਂ ਇਹਨਾਂ ਵੱਲੋਂ ਅਪੀਲ ਕਰਦੇ ਹੋ ਹੁਕੂਮਤ ਨੂੰ ਕਿ ਕਮ ਸੇ ਕਮ ਇਹਨਾਂ ਦਾ ਰੋਜ਼ਗਾਰ ਇਹਨਾਂ ਤੇ ਖੜੇ ਕਿ ਇਹਨਾਂ ਨੂੰ ਇੱਕ ਨਾ ਜਿਸ ਤਰ੍ਹਾਂ ਦੂਸਰੇ ਗੁਰਬਾ ਵਗੈਰਾ ਨੂੰ ਦਿੰਦੇ ਪਏ ਨੇ ਕਾਰਡ ਵਗੈਰਾ, ਰੇੜੀਆਂ ਵਗੈਰਾ ਦੇ ਰਹੇ ਨੇ, ਇਹਨਾਂ ਨੂੰ ਵੀ ਚਾਹੀਦਾ ਕਿ ਜੋ ਲੋਕ ਐਸੇ ਹੈਗੇ ਨੇ ਜਿਹੜੇ ਨਹੀਂ ਬੋਲ ਸੁਣ ਸਕਦੇ ਲੇਕਿਨ ਆਪਣੇ ਬੱਚਿਆਂ ਵਾਸਤੇ ਰਿਜ਼ਕ ਕਮਾਉਣ ਨਿਕਲੇ ਨੇ, ਉਹਨਾਂ ਦੇ ਨਾਲ ਥੋੜਾ ਜਿਹਾ ਅਹਿਸਾਸ ਕਰਨ। तो ਇਹਨਾਂ ਨੇ ਹਮੇਸ਼ਾ ਸ਼ਰੀਫ ਖਾਨਦਾਨ ਨੂੰ ਵੋਟ ਦਿੱਤਾ ਇਹਨਾਂ ਨੇ। ਅੱਛਾ। ਤੇ ਲੇਕਿਨ ਅੱਜ ਇਹਨਾਂ ਨੂੰ ਇਹ ਸਿਲਾ ਮਿਲਦਾ ਪਿਆ।
ਇਹਨਾਂ ਨੂੰ ਪੁੱਛੋ, ਇਹਨਾਂ ਨੇ ਨੂਨ ਲੀਗ ਨੂੰ ਵੋਟ ਦਿੱਤਾ ਹੈ ਕਿ ਉਹਨਾਂ ਨੇ ਕੰਮ ਤਾਂ ਕੋਈ ਦਿੱਤਾ ਨਹੀਂ ਤੁਹਾਡੇ ਬਾਰੇ, ਕੀ ਕਹਿੰਦੇ ਨੇ? ਕੁਝ ਨਹੀਂ ਕੀਤਾ ਇਹਨਾਂ ਵਾਸਤੇ ਉਹਨਾਂ ਨੇ। ਤੇ ਮਰੀਮ ਨਵਾਜ਼ ਦਾ ਕਿ ਗੁਜ਼ਾਰਿਸ਼ ਹੈਗੀ ਹੈ ਕਿ ਮੇਰੇ ਵਾਸਤੇ ਕੁਝ ਸੋਚਣ, ਮੈਂ ਉਹਦੇ ਵਾਸਤੇ ਦੁਆ ਕਰਾਂਗਾ। ਬਿਲਕੁਲ ਜੀ, ਹਕੂਮਤ ਨੂੰ ਕਮ ਅਜ਼ ਕਮ ਐਸੇ ਲੋਕਾਂ ਵਾਸਤੇ ਸੋਚਣਾ ਚਾਹੀਦਾ ਹੈ ਜਿਹੜੇ ਸਫੇਦ ਪੋਸ਼ ਨੇ ਔਰ ਆਦੀ ਮਿਹਨਤ ਮਜ਼ਦੂਰੀ ਕਰਕੇ ਰਿਜ਼ਕ ਕਮਾ ਰਹੇ ਨੇ। ਉਹਨਾਂ ਨੂੰ ਕਮ ਅਜ਼ ਕਮ ਜਾਂ ਤਾਂ ਮੁਤਬਾਦਲ ਜਗ੍ਹਾ ਦਿੱਤੀ ਜਾਏ ਜਾਂ 30-35 ਸਾਲ ਤੋਂ ਅਗਰ ਉਹ ਇਸ ਜਗ੍ਹਾ ਤੇ ਬੈਠੇ ਨੇ ਜਿਹੜੀ ਕਿ ਹਾਲਾਂਕਿ ਰੋਡ ਦਾ ਹਿੱਸਾ ਵੀ ਨਹੀਂ, ਤੇ ਉਹਨਾਂ ਨੂੰ ਉੱਥੋਂ ਉਠਾਇਆ ਨਾ ਜਾਏ ਕਮ ਅਜ਼ ਕਮ। ਨਾਜ਼ਰੀਨ, ਤੁਸੀਂ ਲੰਡੇ ਮਾਰਕੀਟ ਦੀ ਸੂਰਤ-ਹਾਲ ਦੇਖੀ ਅੱਜ ਸਾਡੇ ਨਾਲ, ਔਰ ਇੱਥੇ ਲੰਡਾ ਆਮ ਆਦਮੀ ਦੀ ਪਹੁੰਚ ਤੋਂ ਵੀ ਬਾਹਰ ਹੋ ਗਿਆ। ਕੁਝ ਵਜ੍ਹਾ ਕਸਟਮ ਦੀ ਵਜ੍ਹਾ ਵੀ ਹੈ ਔਰ ਕੁਝ ਰੇਟ ਹੀ ਇੰਨਾ ਜ਼ਿਆਦਾ ਹੋ ਗਿਆ ਕਿ ਲੋਕਾਂ ਨੇ ਲੰਡਾ ਲਿਆਣਾ ਹੀ ਖਤਮ ਕਰ ਦਿੱਤਾ। ਤੇ ਮੈਨੂੰ ਪ੍ਰੋਗਰਾਮ ਲੋਕ ਰਾਜ ਤੋਂ ਇਜਾਜ਼ਤ ਦਿਓ, ਆਇੰਦਾ ਇੱਕ ਨਵੇਂ ਸੋਸ਼ਲ ਇਸ਼ੂ ਨਾਲ ਹਾਜ਼ਰ ਹੋਵਾਂਗੇ। ਅੱਲਾ ਹਾਫਿਜ਼।